ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਪਲੀਜ਼ ਤੁਸੀਂ ਇਸ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ, ਦੂਸਰੇ ਦੋਸਤਾਂ ਨੂੰ ਮੈਸੇਜ ਕਰ ਦਿਓ ਤੇ ਅੱਜ ਦਾ ਅਸੀਂ ਇਹ ਪ੍ਰੋਗਰਾਮ ਜਿਹੜਾ ਨਾ ਉਹ ਸ਼ੁਰੂ ਕਰ ਸਕੀਏ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਅਸੀਂ ਗੱਲਬਾਤ ਕਰਦੇ ਜਾਈਏ ਕਿ ਅਸੀਂ ਸਭ ਤੋਂ ਪਹਿਲੋਂ ਤੇ ਸਾਰੇ ਪੰਜਾਬੀਆਂ ਨੂੰ ਜਿੱਥੇ ਜਿੱਥੇ ਵਸਦੇ ਨੇ ਉਹਨਾਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ। ਔਰ ਲੋਹੜੀ ਦੇ ਨਾਲ ਜੁੜੀ ਹੋਈ ਤਾਰੀਖ ਜਿਹੜੀ ਹੈ ਅੱਜ ਉਹਦੇ ਤੇ ਅਸੀਂ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਬਹੁਤ ਹੀ ਸਾਡੇ ਸੀਨੀਅਰ ਦੋਸਤ ਔਰ ਸੀਨੀਅਰ ਸਕਾਲਰ ਸਾਡੇ ਜਨਾਬ ਧਰਮ ਗੁਰਾਇਆ ਜੀ USA ਤੋਂ ਸਾਡੇ ਨਾਲ ਨੇ। ਉਹਨਾਂ ਦੀਆਂ ਦੁੱਲੇ ਦੇ ਹਵਾਲੇ ਨਾਲ ਉਹਨਾਂ ਦੀ ਰਿਸਰਚ ਹੋਵੇ ਜਾਂ ਤੇਜਾ ਸਿੰਘ ਸਤੰਤਰ ਹੋਰਾਂ ਦੇ ਹਵਾਲੇ ਨਾਲ ਹੋਵੇ ਜਾਂ ਪੰਜਾਬ ਟੂ ਪੰਜਾਬ ਹੋਏ, ਉਹਨਾਂ ਦੀ ਹਰ ਕਿਤਾਬ ਨਵੇਕਲੀ ਵਧੀਆ ਤੇ ਬਹੁਤ ਸੋਹਣੇ ਢੰਗ ਨਾਲ ਲਿਖੀ ਹੋਈ ਕਿਤਾਬ ਹੈ। ਜਿਹੜੇ ਖਾਸ ਕਰ ਸਾਡੇ ਵਰਗੇ ਜਿਹੜੇ ਹਜੇ ਇਸ ਫੀਲਡ ਦੇ ਵਿੱਚ ਨਵੇਂ ਨਵੇਂ ਨੇ ਤਾਲਿਬ ਇਲਮ ਨੇ ਉਹਨਾਂ ਵਾਸਤੇ ਉਹ ਨਵੀਆਂ ਰਾਹਾਂ ਖੋਲਦੇ ਨੇ ਔਰ ਉਹਨਾਂ ਵਿਸ਼ਿਆਂ ਤੇ ਉਹਨਾਂ ਹਿੱਸਿਆਂ ਤੇ ਹਮੇਸ਼ਾ ਰਿਸਰਚ ਕਰਦੇ ਨੇ ਜਿਹੜੇ ਜਿਹੜੇ ਲੁਕੇ ਹੋਏ ਨੇ ਔਰ ਉਹਦੇ ਨਾਲ ਉਹਨਾਂ ਦਾ ਇੱਕ ਖਾਸ ਪਿਆਰ ਹੈ ਪੰਜਾਬ ਦੇ ਨਾਲ। ਦੂਸਰੇ ਸਾਡੇ ਨਾਲ ਸਾਡੇ ਮਹਿਮਾਨ ਸਾਡੇ ਪੰਜਾਬ ਸਾਡੇ ਲਹਿੰਦੇ ਪੰਜਾਬ ਦੇ ਬਹੁਤ ਵੱਡਾ ਨਾਮ ਪ੍ਰੋਫੈਸਰ ਅਸਦ ਸਲੀਮ ਸ਼ੇਖ ਸਾਹਿਬ। ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਔਰ ਇਹਨਾਂ ਦੀ ਜਿਹੜੀ ਖਾਸ ਕਰ ਇਹਨਾਂ ਦੀਆਂ ਰੀਸੈਂਟ ਜਿਹੜੀ ਬੁੱਕ ਇਹਨਾਂ ਦੀ ਆਈ ਨਗਰ ਨਗਰ ਪੰਜਾਬ, ਬਹੁਤ ਕਮਾਲ ਕਿਤਾਬ ਸਾਡੇ ਹਿਸਟੋਰੀਅਨਸ ਦੇ ਕਲੱਬ ਦੇ ਵਿੱਚ ਔਰ ਉਸ ਤੋਂ ਵੱਖ ਸਾਡੇ ਬਹੁਤ ਸਾਰੇ ਦੋਸਤਾਂ ਦੇ ਹਵਾਲੇ ਨਾਲ ਪੂਰੀ ਦੁਨੀਆ 'ਚ ਉਹ ਕਿਤਾਬ ਦਾ ਇੱਕ ਜਿਹੜਾ ਹੈ ਉਹ ਨਾਮ ਹੈ। ਔਰ ਅਸੀਂ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜਾ ਕੰਮ ਹੈ ਉਹਦੇ ਤੋਂ ਬਹੁਤ ਕੁਝ ਸਿੱਖਿਆ ਔਰ ਅੱਜ ਉਹ ਵੀ ਸਾਡੇ ਨਾਲ ਮੌਜੂਦ ਨੇ। ਔਰ ਨਾਲ ਦੀ ਨਾਲ ਇਹ ਵੀ ਦੱਸਦੇ ਜਾਈਏ ਕਿ ਲੋਹੜੀ ਦਾ ਇਵੈਂਟ ਜਿਹੜਾ ਹੈ ਉਹ ਦੁੱਲੇ ਪੱਟੀ ਦੇ ਨਾਲ ਜੁੜਿਆ ਹੋਇਆ ਹੈ ਔਰ ਅਸਦ ਸਲੀਮ ਸ਼ੇਖ ਸਾਹਿਬ ਉਸੇ ਥਾਂ ਤੋਂ ਉੱਥੇ ਹੀ ਪਿੰਡੀ ਪੱਟੀਆਂ ਦੇ ਹੀ ਰਹਿਣ ਵਾਲੇ ਨੇ ਔਰ ਅੱਜ ਉਹਨਾਂ ਦੇ ਨਾਲ ਅਸੀਂ ਉਹਨਾਂ ਦੀ ਗੱਲਬਾਤ ਦਾ ਜਿਹੜਾ ਚਾਸ ਮਾਣਾਂਗੇ। ਸੋ ਅੱਜ ਦੀ ਗੱਲਬਾਤ ਵਾਸਤੇ ਮੈਂ ਪਹਿਲਾਂ ਦਰਖਾਸਤ ਕਰਾਂਗਾ ਧਰਮ ਗੁਰਾਇਆ ਜੀ ਨੂੰ, ਕਿਉਂਕਿ ਗੱਲਬਾਤ ਜਿਹੜੀ ਹੈ ਲੋਹੜੀ ਦੀ ਅੱਜ ਜਿੱਦਾਂ ਤੁਸੀਂ ਸਾਡਾ ਟਾਪਿਕ ਵੇਖਿਆ ਹੋਏਗਾ ਲੋਹੜੀ ਦੀ ਗੱਲਬਾਤ ਜਿਹੜੀ ਹੈ ਉਹ ਦੁੱਲੇ ਪੱਟੀ ਨਾਲ ਔਰ ਅੱਜ ਦਾ ਜਿਹੜਾ ਕਿਸਾਨ ਪ੍ਰੋਟੈਸਟ ਹੈ ਅਸੀਂ ਇਹ ਸਾਰਾ ਪ੍ਰੋਗਰਾਮ ਅੱਜ ਦੇ ਜਿਹੜੇ ਸਾਡਾ ਕਿਸਾਨ ਜਿਹੜੇ ਬੈਠੇ ਆਪਣੇ ਹੱਕਾਂ ਵਾਸਤੇ ਲੜ ਰਹੇ ਨੇ ਇਹ ਸਾਰਾ ਦਾ ਸਾਰਾ ਪ੍ਰੋਗਰਾਮ ਅਸੀਂ ਉਹਨਾਂ ਨੂੰ ਡੈਡੀਕੇਟ ਕੀਤਾ ਹੈ। ਔਰ ਅੱਜ ਦੀ ਇਸ ਗੱਲਬਾਤ ਨੂੰ ਅਸੀਂ ਸ਼ੋਣ ਵਾਸਤੇ ਉਹਦਾ ਮੁੱਢ ਬੰਨਣ ਵਾਸਤੇ ਧਰਮ ਗੁਰਾਇਆ ਜੀ ਨੂੰ ਰਿਕੁਐਸਟ ਕਰਨੇ ਆ ਕਿ ਉਹ ਸਾਡੇ ਨਾਲ ਆਣ ਤੇ ਅੱਜ ਦੀ ਗੱਲਬਾਤ ਜਿਹੜੀ ਉਹ ਸ਼ੁਰੂ ਕੀਤੀ ਜੀ। ਗੁਰਾਇਆ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਸਰ। ਚੱਠਾ ਸਾਹਿਬ ਤੁਹਾਡਾ ਔਰ ਤੁਹਾਡੀ ਆਰਗੇਨਾਈਜੇਸ਼ਨ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਬਹੁਤ ਤਹਿ ਦਿਲੋਂ ਅਸੀਂ ਤੁਹਾਡਾ ਸ਼ੁਕਰ ਗੁਜ਼ਾਰ ਕਰਦੇ ਹਾਂ ਕਿ ਤੁਸੀਂ ਵਕਤ ਬੇਵਕਤ ਸਾਨੂੰ ਟਾਈਮ ਦਿੰਦੇ ਹੋ। ਨਾਲ ਹੀ ਜਿੰਨੇ ਵੀ ਸਰੋਤੇ ਜਿਹੜੇ ਨੇ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਅਸੀਂ ਉਹਨਾਂ ਨੂੰ ਵੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਆਖਦੇ ਹਾਂ। ਅੱਜ ਦਾ ਜਿਹੜਾ ਸਾਡਾ ਵਿਸ਼ਾ ਆ ਉਹ ਹੈ ਕਿ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਲੋਹੜੀ ਦਾ ਤਿਉਹਾਰ ਔਰ ਦੁੱਲਾ ਭੱਟੀ। ਇਹ ਕਿਤੇ ਨਾ ਕਿਤੇ ਅੱਜ ਦਾ ਕਿਸਾਨ ਅੰਦੋਲਨ ਜਿਹੜਾ ਉੱਤਰੀ ਭਾਰਤ ਵਿੱਚ ਖਾਸ ਕਰਕੇ ਪੰਜਾਬ ਤੋਂ ਤੇ ਫਿਰ ਹਰਿਆਣੇ ਤੋਂ ਸ਼ੁਰੂ ਹੁੰਦਾ ਰਾਜਸਥਾਨ, ਯੂਪੀ, ਮੱਧ ਪ੍ਰਦੇਸ਼, ਬਿਹਾਰ, ਬੰਗਾਲ ਔਰ ਗੁਜਰਾਤ, ਤਮਿਲਨਾਡੂ ਸਭਨਾਂ ਸੂਬਿਆਂ ਦੇ ਵਿੱਚ ਫੈਲਿਆ ਵਾ ਕਿ ਕਿਤੇ ਨਾ ਕਿਤੇ ਇਹਦਾ ਜਿਹੜਾ ਕਰੈਕਟਰ ਆ ਇਸ ਸਾਰੇ ਸੰਘਰਸ਼ ਦਾ ਉਹਦੀਆਂ ਜੜ੍ਹਾਂ ਬਹੁਤ ਪੁਰਾਣੀਆਂ ਸਦੀਆਂ ਤੋਂ ਜਿਹੜੀਆਂ ਨੇ ਜਿਹੜੇ ਸੰਘਰਸ਼ ਚੱਲਦੇ ਆਏ ਉਹਦੇ ਨਾਲ ਵੀ ਜੁੜੀਆਂ ਹੋਈਆਂ ਨੇ। ਮੈਂ ਅੱਜ ਦਾ ਜਿਹੜਾ ਇਹ ਟਾਪਿਕ ਆ ਇਹਦੇ ਉੱਤੇ ਮੈਂ ਸਭ ਤੋਂ ਪਹਿਲਾਂ ਅਖੀਰ ਤੇ ਚਲੇ ਜਾਂਦਾ ਵਾਂ, ਉਸ ਤੋਂ ਬਾਅਦ ਪ੍ਰੋਫੈਸਰ ਅਸਦ ਹੋਣੀ ਆਪਣੀ ਗੱਲ ਕਰਨਗੇ ਤੇ ਫਿਰ ਦੁਬਾਰਾ ਅਸੀਂ ਇਹਦੇ ਉੱਤੇ ਚਰਚਾ ਕਰਾਂਗੇ। ਅੱਜ ਕੀ ਵਜ੍ਹਾ ਆ ਕਿ ਲੱਖਾਂ ਦੀ ਤਾਦਾਦ ਵਿੱਚ ਹਿੰਦੁਸਤਾਨ ਦੇ ਖਾਸ ਕਰਕੇ ਨਾਰਥ ਤੋਂ ਜੇ ਤੁਸੀਂ ਥੱਲੇ ਨੂੰ ਆਉਂਦੇ ਹੋ ਉਹ ਕਿਸਾਨ ਜਿਹੜੇ ਆ ਉਹਨਾਂ ਨੇ ਦਿੱਲੀ ਨੂੰ ਚਾਰ ਚੁਫੇਰੇ ਤੋਂ ਘੇਰਿਆ ਹੋਇਆ। ਇਸ ਦੀ ਵਜ੍ਹਾ ਜਿਹੜੀ ਆ ਉਹਦੇ ਮੁੱਖ ਕਾਰਨ ਇਹ ਨੇ ਕਿ ਫਰਵਰੀ 2020 ਤੋਂ ਹੀ ਮੌਜੂਦਾ ਜੋ ਮੋਦੀ ਸਰਕਾਰ ਆ ਭਾਰਤ ਦੇ ਵਿੱਚ
ਉਹ ਇੱਕ ਫੰਡ ਬਣਾ ਰਹੇ ਸੀ ਭਾਈ 3 ਕਿਸਾਨ ਆਰਡੀਨੈਂਸ ਫਾਰਮਰਸ ਆਰਡੀਨੈਂਸ ਬਿੱਲ ਜਿਹੜੇ ਨੇ ਉਹਨਾਂ ਨੂੰ ਪਾਸ ਕਰਕੇ ਤੇ ਲਾਗੂ ਕੀਤਾ ਜਾਵੇ। ਉਹ 3 ਬਿੱਲ ਕੀ ਨੇ ਅਸਲ ਵਿੱਚ? ਇਹ ਤਿੰਨੋਂ ਹੀ ਬਿੱਲ ਜਿਹੜੇ ਨੇ ਇਹਨਾਂ ਨੂੰ ਅਸੀਂ ਇੱਕ ਦੂਜੇ ਤੋਂ ਵੱਖ ਕਰਕੇ ਨਹੀਂ ਵੇਖ ਸਕਦੇ। ਇਹਨਾਂ ਨੂੰ ਇੱਕ ਦੂਜੇ ਦੇ ਸੰਦਰਭ ਦੇ ਵਿੱਚ ਹੀ ਅਸੀਂ ਡਿਸਕਸ ਕਰਕੇ ਤੇ ਸਮਝ ਸਕਦੇ ਹਾਂ, ਕਿਉਂਕਿ ਇੱਕ ਦੂਜੇ ਨਾਲ ਇਹਨਾਂ ਦਾ ਬੜਾ ਗਹਿਰਾ ਸੰਬੰਧ ਆ। ਸਭ ਤੋਂ ਪਹਿਲਾ ਹੈ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ, ਜਿਹਨੂੰ ਅਸੀਂ ਕਹਿ ਸਕਦੇ ਹਾਂ ਪ੍ਰਮੋਸ਼ਨਲ ਐਂਡ ਫੈਸਿਲਿਟੇਸ਼ਨ ਬਿੱਲ 2020। ਇਹ ਇੱਕ ਐਸਾ ਬਿੱਲ ਆ ਕਿ ਜਿਵੇਂ ਕਹਿ ਲਓ ਕਿ ਤੁਸੀਂ ਲਾਲਪੁਰ ਦੇ ਜਿਹੜੇ ਕਿਸਾਨ ਨੇ ਉਹ ਆਪਣੀ ਜਿਹੜੀ ਫਸਲ ਆ ਉਹ ਆਪਣੀ ਜਿਹੜੀ ਸਰਕਾਰੀ ਉੱਥੇ ਮੰਡੀਆਂ ਨੇ ਉਹਨਾਂ ਤੋਂ ਪਾਸੇ ਹੋ ਕੇ ਉਹ ਕਿਤੇ ਵੀ ਜਾ ਕੇ ਵੇਚ ਸਕਦੇ ਆ। ਲੇਕਿਨ ਅਸਲ ਵਿੱਚ ਇਹ ਵੱਡੇ ਕਾਰਪੋਰੇਸ਼ਨ ਘਰਾਣਿਆਂ ਨੂੰ ਮਾਰਕੀਟਿੰਗ ਸਿਸਟਮ ਉਹਨਾਂ ਦੇ ਵਿੱਚ ਕੰਟਰੋਲ ਕਰਨ ਵਾਸਤੇ ਇਹਨਾਂ ਨੇ ਇਸ ਬਿੱਲ ਨੂੰ ਲਿਆਂਦਾ ਵਾ, ਕਿਉਂਕਿ ਜਿਹੜੀ APMC ਆ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀਆਂ ਜਿਹੜੀਆਂ ਨੇ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਇਹ ਆਪਣੇ ਛੋਟੇ ਛੋਟੇ ਇਲਾਕਿਆਂ ਦੇ ਬਲਾਕ ਲੈਵਲ ਤੇ ਉਹ ਕਮੇਟੀ ਬਣੀ ਹੁੰਦੀ ਆ, ਜਿਨ੍ਹਾਂ ਨੂੰ ਬਕਾਇਦਾ ਮੰਡੀ ਦਾ ਲਾਇਸੈਂਸ ਮਿਲਦਾ ਵਾ, ਜਿਨ੍ਹਾਂ ਨੂੰ ਆਪਾਂ ਆੜ੍ਹਤੀਆਂ ਦਾ ਨਾਮ ਹੀ ਦਿੰਦੇ ਆ। ਤੇ ਅਸੀਂ ਆਪਣੀ ਪ੍ਰੋਡਿਊਸ ਉੱਥੇ ਜਾ ਕੇ ਤੇ ਵੇਚਦੇ ਆ। ਉਹਦੇ ਵਿੱਚ ਮਜ਼ਦੂਰ ਹੋਰ ਜਿਹੜੇ ਉੱਥੇ ਕੰਮ ਕਰਨ ਵਾਲੇ ਆ ਉਹ ਇਨਵੋਲਵ ਹੁੰਦੇ ਆ। ਫੂਡ ਕਾਰਪੋਰੇਸ਼ਨ ਆਫ ਇੰਡੀਆ ਜਿਹੜੀ ਆ ਉਹ ਉੱਥੇ ਆਣ ਕੇ ਬਾਏ ਵੀ ਕਰਦੀ ਆ। ਉਹਦੇ ਵਿੱਚੋਂ ਤਕਰੀਬਨ 6 ਤੋਂ 8% ਜਿਹੜੀ ਆ ਉਹ ਉਹਨਾਂ ਨੂੰ ਲੋਕਲ ਦੇਣੀ ਪੈਂਦੀ ਆ, ਔਰ ਉਹ ਬੜਾ ਵੱਡਾ ਅਮਾਉਂਟ ਹੁੰਦਾ ਵਾ ਜਿਹੜਾ ਲੋਕਲ ਪਿੰਡਾਂ ਦੇ ਜਿਹੜੇ ਰਸਤੇ ਨੇ ਜਾਂ ਮੰਡੀਆਂ ਦੀ ਦੇਖਭਾਲ ਆ ਉਹਦੇ ਵਾਸਤੇ ਵਰਤਿਆ ਜਾਂਦਾ ਸੀ। ਲੇਕਿਨ ਹੁਣ ਜਦੋਂ ਇਹ ਬਿੱਲ ਆਇਆ ਇਹਦੇ ਨਾਲ ਇਹ APMC ਨੂੰ ਇੱਕ ਕਿਸਮ ਦਾ ਬਾਈਪਾਸ ਕਰਨ ਦੀ ਜਿਹੜੀ ਆ ਉਹ ਗੱਲ ਹੋ ਰਹੀ ਆ, ਜਿਹੜੀ ਕਿ ਲੋਕਲ ਕਿਸਾਨਾਂ ਲਈ ਔਰ ਸ਼ਹਿਰ ਵਾਸਤੇ ਵੀ ਬੜੀ ਹਾਨੀਕਾਰਕ ਆ। ਦੂਜਾ ਹੈ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਬਿੱਲ, ਜਿਹਨੂੰ ਆਪਾਂ ਇਹ ਕਹੀਏ ਕਿ ਜਿਹੜੀਆਂ ਜ਼ਰੂਰੀ ਵਸਤਾਂ ਨੇ ਕਣਕ ਝੋਨਾ ਮੱਕੀ ਜਿਹੜੀਆਂ ਇਸ ਤਰੀਕੇ ਦੀਆਂ ਵਸਤੂਆਂ ਨੇ ਇਹਨਾਂ ਨੂੰ ਤੁਸੀਂ ਸਟਾਕ ਕਰ ਸਕਦੇ ਹੋ ਵੇਅਰ ਹਾਊਸਾਂ ਦੇ ਵਿੱਚ, ਵੱਡੇ ਵੱਡੇ ਗੋਦਾਮਾਂ ਦੇ ਵਿੱਚ। ਲੇਕਿਨ ਕਿਸਾਨਾਂ ਕੋਲ, ਗਰੀਬਾਂ ਕੋਲ, ਈਵਨ ਮਿਡਲ ਕਲਾਸ ਕਿਸਾਨ ਜਿਹੜੇ ਆ ਉਹਨਾਂ ਕੋਲ ਵੀ ਇਹ ਸਹੂਲਤਾਂ ਨਹੀਂ ਕਿ ਵੱਡੇ ਵੱਡੇ ਗੋਦਾਮ ਜਿਹੜੇ ਨੇ ਉਹਨਾਂ ਵਿੱਚ ਆਪਣਾ ਜਿਹੜਾ ਇਹ ਜਿਹੜੀਆਂ ਫੂਡ ਖਾਣ ਵਾਲੀਆਂ ਵਸਤਾਂ ਨੇ ਉਹਦਾ ਰੱਖ ਸਕਣ। ਸੋ ਇਹਦਾ ਐਡਵਾਂਟੇਜ ਕਿਹਨੂੰ ਜਾਵੇਗਾ? ਫਿਰ ਅਡਾਨੀਆਂ ਅਬਾਨੀਆਂ ਵੱਡੀਆਂ ਕਾਰਪੋਰੇਸ਼ਨਾਂ ਨੂੰ ਜਾਵੇਗਾ। ਤੀਸਰਾ ਹੈ ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਬਿੱਲ 2020। ਇਹ ਸਭ ਤੋਂ ਖਤਰਨਾਕ ਇਹ ਬਿੱਲ ਆ। ਜੁੜਿਆ ਤੇ ਇਹ ਪਹਿਲਿਆਂ 2 ਬਿੱਲਾਂ ਦੇ ਨਾਲ ਆ, ਲੇਕਿਨ ਇਹ ਸਭ ਤੋਂ ਖਤਰਨਾਕ ਕਿਉਂ ਆ ਕਿ ਜਦੋਂ ਵੱਡੀਆਂ ਕਾਰਪੋਰੇਸ਼ਨਾਂ ਨੂੰ ਖੁੱਲ੍ਹ ਦਿੱਤੀ ਜਾਏਗੀ ਕਿ ਉਹ ਜਾ ਕੇ ਪਿੰਡਾਂ ਦੇ ਵਿੱਚ ਬਲਾਕ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ APMC ਨੂੰ ਪਾਸੇ ਬਾਈਪਾਸ ਕਰਦਿਆਂ ਹੋਇਆਂ ਲੋਕਾਂ ਨੂੰ ਪਹਿਲੇ ਕੁਝ ਸਾਲ ਜਿਹੜਾ ਵਾ MSP ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ ਅੱਜ ਕੱਲ ਪੰਜਾਬ ਦੇ ਵਿੱਚ ਕਣਕ ਤੇ ਝੋਨੇ ਤੇ ਲਾਗੂ ਹੁੰਦੀ ਆ, ਉਹ ਪਹਿਲਾਂ ਉਹਨਾਂ ਨੂੰ ਉਹਦੇ ਤੋਂ ਵੀ ਜ਼ਿਆਦਾ ਪ੍ਰਾਈਸ ਦੇਣਗੇ। ਉਹਦੇ ਨਾਲ ਕੀ ਹੋਵੇਗਾ? ਕਿਸਾਨ ਜਿਹੜੇ ਆ ਆਫ ਕੋਰਸ ਉਹ ਕਹਿਣਗੇ ਸਾਨੂੰ ਸਾਡੀ ਜਿੰਸ ਦਾ ਭਾਅ ਇਧਰੋਂ ਚੰਗਾ ਮਿਲਦਾ ਵਾ। ਉਹ ਜਿਹੜੀਆਂ ਸਟੇਟ ਦੀਆਂ ਮੰਡੀਆਂ ਨੇ ਉਹਨਾਂ ਤੋਂ ਪਾਸੇ ਜਾ ਕੇ ਤੇ ਪ੍ਰਾਈਵੇਟ ਹੱਥਾਂ ਦੇ ਵਿੱਚ ਆਪਣੀ ਜਿੰਸ ਵੇਚਣਗੇ।
ਲੇਕਿਨ ਕੀ ਹੋਏਗਾ ਜਦੋਂ ਲਗਾਤਾਰ 2-3 ਸਾਲ ਇਹ ਕੰਮ ਚੱਲੇਗਾ ਤੇ ਜਿਹੜੀਆਂ ਸਰਕਾਰੀ ਮੰਡੀਆਂ ਨੇ ਉਹ ਬੰਦ ਹੋ ਜਾਣਗੀਆਂ। ਜਦੋਂ ਉਹ ਬੰਦ ਹੋ ਗਈਆਂ ਤੇ ਜੱਟਾਂ ਦੀ ਜਿਹੜੀ ਆ ਜਾਨ ਉਹ ਸਿਰਫ ਤੇ ਸਿਰਫ ਵੱਡੀਆਂ ਕਾਰਪੋਰੇਸ਼ਨਾਂ ਦੇ ਹੱਥ ਵਿੱਚ ਚਲੇ ਜਾਏਗੀ ਤੇ ਫਿਰ ਉਹ ਕੀ ਕਰਨਗੇ ਕਿ ਜਿਹੜਾ ਮਿਨੀਮਮ ਸਪੋਰਟਸ ਪ੍ਰਾਈਸ ਆ ਉਹ ਜੇ ਕਣਕ ਦੀ ਕੁਇੰਟਲ ਜਿਹੜੀ ਆ 2000 ਰੁਪਇਆ ਉਹ ਕਹਿਣਗੇ ਆ ਚੱਕੋ 1500 ਜਾਂ 1200। ਕਿਸਾਨ ਵਾਸਤੇ ਕੋਈ ਚਾਰਾ ਨਹੀਂ ਰਹੇਗਾ, ਉਹਨੂੰ ਘਾਟੇ ਦੇ ਉੱਤੇ ਆਪਣੀ ਜਿਣਸ ਜਿਹੜੀ ਆ ਵੇਚਣੀ ਪਏਗੀ। ਇਸ ਤਰੀਕੇ ਨਾਲ ਕੀ ਹੋਏਗਾ ਕਿ ਕਿਸਾਨ ਇੱਕ ਕਿਸਮ ਦਾ ਉਹ ਵਿੱਚ ਵਿਚਾਲੇ ਫਸ ਜਾਏਗਾ, ਉਹਨੂੰ ਜਿਣਸ ਨੂੰ ਘਾਟੇ ਉੱਤੇ ਵੇਚਣ ਲਈ ਮਜਬੂਰ ਹੋਣਾ ਪਵੇਗਾ। ਇਹਨੂੰ ਦੂਜੇ ਜਿਹੜੀ ਸਭ ਤੋਂ ਖਤਰਨਾਕ ਆ ਇਹਦੇ ਪਿੱਛੇ ਇੱਕ ਕੜੀ ਜੁੜਦੀ ਉਹ ਕੰਟਰੈਕਟ ਫਾਰਮਿੰਗ। ਵੱਡੀਆਂ ਕੰਪਨੀਆਂ ਕੀ ਕਰਨਗੀਆਂ, ਉਹ ਕਹਿਣਗੀਆਂ ਠੀਕ ਹੈ ਅਸੀਂ ਤੁਹਾਨੂੰ ਮੁੱਲ ਠੀਕ ਦਿਆਂਗੇ, ਤੁਸੀਂ ਸਾਡੇ ਨਾਲ ਠੇਕਾਬੰਦੀ ਕਰ ਲਓ ਕਿ ਇਸ ਪਿੰਡ ਦੀ 500 ਏਕੜ ਜਾਂ 1000 ਏਕੜ ਜ਼ਮੀਨ ਆ, ਤੁਸੀਂ ਇਹੀ ਫਸਲਾਂ ਇੱਥੇ ਬੀਜਣੀਆਂ ਨੇ, ਉਹਦੇ ਵਾਸਤੇ ਅਸੀਂ ਤੁਹਾਨੂੰ ਬੀਜ, ਖਾਦ, ਫਰਟੀਲਾਈਜ਼ਰ, ਕੈਮੀਕਲ ਸਾਰਾ ਕੁਝ ਔਰ ਐਗਰੀਕਲਚਰ ਜਿਹੜੇ ਸੰਦ ਨੇ, ਟੂਲਸ ਨੇ ਉਹ ਵੀ ਸਸਤੇ ਭਾਅ ਤੇ ਦੇਵਾਂਗੇ, ਪਰ ਸਾਡੇ ਨਾਲ ਕੰਟਰੈਕਟ ਕਰੋ। ਕਿਸਾਨ ਮਜਬੂਰ ਹੋਣਗੇ ਕੰਟਰੈਕਟ ਕਰਨ ਵਾਸਤੇ। ਇੱਥੇ ਸਭ ਤੋਂ ਵੱਡੀ ਜਿਹੜੀ ਖਤਰਨਾਕ ਇਹ ਘੁੰਡੀ ਇਸ ਸਰਕਾਰ ਨੇ ਕਿਸਾਨਾਂ ਦੇ ਉਲਟ ਬਣਾਈ ਆ ਕਿ ਵੱਡੀਆਂ ਕਾਰਪੋਰੇਸ਼ਨਾਂ ਜਿਹੜੀਆਂ ਨੇ ਉਹ ਕਿਸਾਨਾਂ ਦੀ ਉਸ ਕੰਟਰੈਕਟ ਲੈਂਡ ਦੇ ਉੱਤੇ ਕਰਜ਼ਾ ਵੀ ਚੱਕ ਸਕਦੀਆਂ ਨੇ। ਔਰ ਤੁਸੀਂ ਆਪੇ ਹਿਸਾਬ ਲਾ ਲਓ, ਉਹ ਜਦੋਂ ਕਰਜ਼ਾ ਉਹ ਲੋਨ ਲੈਣਗੀਆਂ ਬੈਂਕਾਂ ਤੋਂ ਵੱਡੀਆਂ ਕਾਰਪੋਰੇਸ਼ਨ ਕੰਪਨੀਆਂ ਤੇ ਬਾਅਦ ਦੇ ਵਿੱਚ ਜਦੋਂ ਲੈਣ ਦੇਣ ਤੇ ਗੱਲ ਆਏਗੀ ਉਹ ਕਹਿਣਗੇ ਇਹ ਜ਼ਮੀਨ ਜਿਨ੍ਹਾਂ ਦੇ ਨਾਂ ਰਜਿਸਟਰੀ ਆ ਉਹਨਾਂ ਤੋਂ ਜਾ ਕੇ ਇਹ ਜਿਹੜਾ ਲੋਨ ਆ ਉਹ ਵਸੂਲ ਕਰੋ। ਸੋ ਇਹ ਤਿੰਨੇ ਜਿਹੜੀਆਂ ਆਪਸ ਵਿੱਚ ਜੁੜੀਆਂ ਹੋਈਆਂ ਨੇ ਜਿਹਦੇ ਵਿਰੋਧ ਵਿੱਚ ਅੱਜ ਸਮੁੱਚਾ ਹਿੰਦੁਸਤਾਨ ਜਿਹੜਾ ਵਾ ਜਿਹਦੀ ਲੀਡ ਉਹ ਪੰਜਾਬ ਖਾਸ ਕਰਕੇ ਤੇ ਅੱਗੇ ਹਰਿਆਣਾ ਕਰ ਰਹੇ ਨੇ ਤੇ ਦਿੱਲੀ ਨੂੰ 4 ਸਫੇਰੇ ਤੋਂ ਕਹਿ ਲਵੋ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ, ਸ਼ਾਹਜਹਾਨਪੁਰ ਬਾਰਡਰ 4 ਸਫੇਰੇ ਦਿੱਲੀ ਨੂੰ ਘੇਰਿਆ ਹੋਇਆ ਵਾ। ਇਹ ਇੰਨੀ ਠੰਡ ਦੇ ਵਿੱਚ ਵੀ ਉੱਥੇ 1 ਸਾਲ ਤੋਂ ਲੈ ਕੇ 97 ਸਾਲ ਤੱਕ ਦੇ ਬੱਚੇ, ਨੌਜਵਾਨ, ਬਜ਼ੁਰਗ, ਮਾਈ ਭਾਈ ਉੱਥੇ ਜਿਹੜੇ ਨੇ ਉਹਨਾਂ ਨੇ ਧਰਨੇ ਲਾਏ ਨੇ। ਔਰ ਇਹ ਇਤਿਹਾਸ ਦੇ ਵਿੱਚ ਆਪਣੇ ਆਪ 'ਚ ਇੱਕ ਬੇਮਿਸਾਲ ਸ਼ਾਂਤਮਈ ਵਿਦਰੋਹ ਆ ਜਿਹੜਾ ਇਸ ਸਰਕਾਰ ਦੇ ਉਲਟ ਹੋ ਰਿਹਾ ਵਾ। ਅੱਜ ਹਿੰਦੁਸਤਾਨ ਦੇ ਕਿਸਾਨ ਜਿਹੜੇ ਨੇ ਉਹ ਆਪਣੀ ਫਸਲ, ਉਹ ਆਪਣੀ ਨਸਲ, ਉਹ ਆਪਣੇ ਸੱਭਿਆਚਾਰ ਨੂੰ ਬਚਾਉਣ ਵਾਸਤੇ ਸਿਰ ਧੜ ਦੀ ਬਾਜੀ ਲਾ ਰਹੇ ਨੇ। ਕਿਸਾਨਾਂ ਦਾ ਇੱਕੋ ਹੀ ਇੱਕ ਨਾਰਾ, ਮਰਾਂਗੇ ਜਾਂ ਜਿੱਤ ਕੇ ਜਾਵਾਂਗੇ। ਮੈਂ ਫਿਲਹਾਲ ਇੰਨਾ ਕੁਝ ਹੀ ਕਹਿੰਦਾ ਹੋਇਆ ਮੈਂ ਵੇਟ ਕਰਦਾ ਵਾਂ ਇਹ ਅਗਲੇ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਜੀ। ਗੁਰਾਇਆ ਸਾਹਿਬ ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਾਡੇ ਨਾਲ ਹੀ ਹੋ, ਦੋ ਸਾਡੇ ਨਾਲ ਨੇ ਜਿਹੜੇ ਵੇਖ ਰਹੇ ਨੇ, ਗੁਰਾਇਆ ਜੀ ਸਾਡੇ ਨਾਲ ਹੀ ਨੇ। ਅੱਜ ਦਾ ਪ੍ਰੋਗਰਾਮ ਕਿਉਂਕਿ ਅਸੀਂ ਕਿਸਾਨ ਦੇ ਲਈ ਸਾਡੇ ਕਿਸਾਨ ਅੰਦੋਲਨ ਹੋ ਰਿਹਾ, ਕਿਸਾਨ ਮੋਰਚਾ, ਕਿਸਾਨਾਂ ਦਾ ਇhtਜਾਜ ਚੱਲ ਰਿਹਾ, ਉਹਦੇ ਨਾਵੇਂ ਕੀਤਾ ਹੈ। ਸੋ ਅਸੀਂ ਅੱਜ ਦੀ ਇਹ ਲੋਹੜੀ ਉਹਨਾਂ ਦੇ ਨਾਂ ਕਰਨੇ ਆ। ਅੱਜ ਸਾਡੇ ਨਾਲ ਇਸ ਲੋਹੜੀ ਦੀ ਤਾਰੀਖ ਨੂੰ ਦੁੱਲੇ ਦੀ ਬਣਾਈ ਹੋਈ ਜਿਹੜੀ ਕਹਾਣੀ ਹੈ ਇਸ ਲੋਹੜੀ ਦੇ ਨਾਲ ਜੁੜੀ ਹੋਈ ਉਹਨੂੰ ਦੱਸਣ ਵਾਸਤੇ ਸਾਡੇ ਨਾਲ ਪ੍ਰੋਫੈਸਰ ਅਸਦ ਸਲੀਮ ਸ਼ੇਖ ਸਾਹਿਬ ਨੇ। ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਆਉਣ ਸਾਡੇ ਨਾਲ। ਜੀ ਸਰ, ਜੀ ਆਇਆਂ ਜੀ। ਬਹੁਤ ਸ਼ੁਕਰੀਆ ਚੇਟਾ ਸਾਹਿਬ, ਖੈਰੀਅਤ ਨਾਲ? ਤੁਸੀਂ ਠੀਕ ਹੋ ਸਰ? ਬਹੁਤ ਬਹੁਤ ਮਿਹਰਬਾਨੀ ਸਰ, ਬਿਲਕੁਲ ਠੀਕ ਠਾਕ, ਖੈਰੀਅਤ ਨਾਲ ਸਰ, ਤੁਹਾਡੀ ਦੁਆ। ਤੇ ਬਸ ਆਪਣੀ ਅਸੀਂ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਤੇ ਅੱਜ ਬੜਾ ਅੱਛਾ ਲੱਗਿਆ ਕਿ ਤੁਸੀਂ ਸਾਡੇ ਬੜੇ ਸੱਜਣ ਮਿੱਤਰ ਜਿਹੜੇ ਧਰਮ ਸਿੰਘ ਗੁਰਾਇਆ ਸਾਹਿਬ ਨੇ ਉਹਨਾਂ ਨੂੰ ਵੀ ਸਾਡੇ ਨਾਲ ਜੋੜ ਦਿੱਤਾ ਹੈ। ਔਰ ਬੜਾ ਅੱਛਾ ਇੱਕ ਟੌਪਿਕ ਲਿਆ ਹੈ ਕਿ ਇੰਡੀਆ ਵਿੱਚ ਜਿਹੜਾ ਕਿਸਾਨਾਂ ਦਾ ਇੱਕ ਸਟਰਗਲ ਹੋ ਰਹੀ ਹੈ ਤੇ ਅੱਜ ਦੇ ਲੋਹੜੀ ਔਰ ਦੁੱਲਾ ਭੱਟੀ ਨਾਲ ਜਦੋਂ ਅਸੀਂ ਰਿਲੇਟ ਕਰਨੇ ਆ ਤੇ ਅਸੀਂ ਅੱਜ ਦੋ ਹਵਾਲੇ ਨਾਲ ਅੱਜ ਦਾ ਦਿਨ ਬੜੀ ਇੰਪੋਰਟੈਂਸ ਰੱਖਦਾ ਹੈ। ਇੱਕ ਤੇ ਜ਼ਾਹਿਰ ਹੈ ਕਿ ਲੋਹੜੀ ਹੈ ਔਰ ਉਹ ਹਰ ਸਾਲ ਇਸ ਦੇਸੀ ਮਹੀਨੇ ਦੇ ਹਵਾਲੇ ਨਾਲ 13 ਜਨਵਰੀ ਨੂੰ ਹੀ ਹੁੰਦੀ ਹੈ ਹਰ ਸਾਲ। ਤੇ ਦੂਸਰਾ ਮੈਂ ਇੱਕ ਅਜ਼ਾਫੀ ਦੀ ਗੱਲ ਕਰਨਾ ਚਾਹਾਂਗਾ ਕਿ ਅਸੀਂ ਹਿੰਦੂ ਔਰ ਮੁਸਲਿਮ ਔਰ ਸਿੱਖ ਕਮਿਊਨਿਟੀ ਦੇ
आपस विच भाईचारे और मुहब्बत दे वाले नाल भी अज दा दिन बड़ा इंपॉर्टेंस रखदा हो कि तुहानू ते तुसीं ते हिस्ट्री दे बंदे हो और गुरैज साहब नू भी पता होएगा यकीनन, मैं लेकिन उनका इजहार करना चाहांगा कि 13 जनवरी गालबन 1588 ते तुसीं समझ लो कि 450 साल दा या थोड़ा घट अरसा बनदा है कि जिहड़ा गोल्डन टैंपल जाहिर है सिखां वास्ते और सिख कम्यूनिटी वास्ते बहुत बड़ा मुकाम है मुकद्दस, ते उनदी जिहड़ी नींह है वो गुरु अर्जन देव साहब जिहड़े सन, देव जी जिहड़े सन, उन्हां दी रिक्वेस्ट ते मियां मीर साहब ने अज दे दिन 450 साल पहले उनदी नींह रखी सी और इस दिन नू सिख और मुस्लिम कम्यूनिटी दे भाईचारे और फ्रेंडशिप दे वाले नाल भी बड़ी अहमियत दी जाती है। ते मैं धर्म सिंह गुरैज साहब नू अज इस मौके के उत्ते भी मुबारकबाद देना कि असी दोनों कम्यूनिटी दे दोनों मजहबां दे लोग आपस विच मियां मीर साहब और गुरु अर्जन देव जी साहब दे वाले नाल भी एक दूसरे नू जरूर याद रखने आ। बाकी लोहड़ी जिहड़ा है उनदा असी अगर जिक्र करिए तारीखी हवाले नाल भी ते दुल्ला भट्टी नाल वो जुड़िया होया त्यौहार है। ते जदों दुल्ला भट्टी दा जिक्र तुसीं अपनी गुफ्तगू विच कीता है कि जिहड़ा इंडिया विच अज किसानां दी तहरीक हो रही है, ते जाहिर है कि दुल्ला भट्टी भी बेसिकली किसानां दी तहरीक दा सरखेल सी। मैं समझना कि असी इन नाल एक होर भी तहरीक दा जिक्र जरूर करांगे और वो पगड़ी संभालो जट्टा, क्योंकि जट्टा साहब जिहड़े ने लायलपुर ते रहने वाले ने, लिहाजा इस तहरीक दा मरकज भी लायलपुर सी। ते ये दोनों तहरीकां पंजाब विच एक दुल्ला भट्टी दी तहरीक और दूसरा पगड़ी संभालो जट्टा, ये तहरीक अगर देखा जाए तो तारीखी लिहाज नाल किसानां दी तहरीकां दा नाम है। मैं थोड़ा जिन्ना अगर तारीखी हवाले नाल दस्सां पहले दुल्ला भट्टी दे हवाले नाल कि किसानां दी तारीखी हवाले नाल जिहड़ा उनदा जुड़िया होया मुढ़ है और किसानां नाल है वो किस तरह है कि अकबर बादशाह दा जमाना और अगर उस वक्त दी असी जोग्राफियाई जरा हालत नू देखिए ते दिल्ली तो काबल और कंधार जाने वाले 3 बड़े रास्ते सन नजर आउंदे ने। एक रास्ता तो वो है जिहड़ा मौजूदा तारीखी एतबार नाल जीटी रोड कहलांदा है, दिल्ली तो अमृतसर, लाहौर, गुजरांवाला, गुजरात, जेलम, फिर पिंडी और फिर अगे पेशावर के रास्ते चला जाता है। दूसरा रास्ता जिहड़ा सी वो दिल्ली तो दीपालपुर और मुल्तान तो फिर अगे मियां वाली और दूसरे रास्ते ते अगे जाके वो मिल जाता है। तीसरा रास्ता जिहड़ा है वो दिल्ली, लाहौर और फिर पिंडी पट्टियां, फिर चिन्योट और भेरा दोनों दरियावां नू क्रॉस करके काबल और कंधार की तरफ जाने वाला रास्ता। हुण इनदा पस मंजर की है? ये 3 रास्ते मैं तुहानूं क्यों दस्से ने कि अकबर बादशाह के जमाने विच या मुगलों के पूरे जमाने विच चूंकि उन्हां दा ताल्लुक कंधार और काबल नाल सी तारीखी एतबार नाल, लिहाजा उन्हां दी हमेशा कोशिश रही है कि ये इलाके भी डायरैक्ट उन्हां दी दस्तरस च रहन। चनाचे तमाम मुगलों ने बमा अकबर कई दफा कंधार और काबल की तरफ उन्होंने अपनी फौजा भेजा ताकि उनके कब्जा करन। लिहाजा मुख्तलिफ रास्तियां के जरिए नाल अपनी फौजा भेजते होंगे सन। एक वो रास्ता जिंदा मैं जिक्र किया पिंडी पट्टियां, इस रास्ते के जरिए भी वो मराजियत करते सन, वो शिफ्ट करते सन फौजा उधर और इधर। हुण ये जमाना जिहड़ा जिंदा मैं जिक्र कर रहा, जाहिर कि कोई C-130 तैयारे तो नहीं सन, माल बरदार गड्डियां तो नहीं सन, ना ट्रेन का जमाना सी कि फौजा नू साजो समान नू तुसी इन्हां जदीद जरिए नाल एक जगह तो दूसरी जगह शिफ्ट करो। लिहाजा एक ही तरीका सी कि हाथी, घोड़े, खच्चर और दूसरे तरीके नाल तुसी इन्हां नू फौजा नू पहुंचाओ। हुंदा की सी हुण कि जदों हजारां दी तादाद विच ये सारियां फौजां दी आमदोरफ्त हुंदी सी, आंदे जांदे सन ते मुख्तलिफ जगह ते वो पड़ाव भी करते सन। जदों मुख्तलिफ जगह ते पड़ाव करते सन
ਤੇ ਜ਼ਾਹਿਰ ਹੈ ਕਿ ਜਿਤਨੀਆਂ ਫੌਜਾਂ ਹੁੰਦੀਆਂ ਸਨ ਉਤਨੇ ਹੀ ਉਹਨਾਂ ਨਾਲ ਜਾਨਵਰ ਵੀ ਹੁੰਦੇ ਸਨ। ਨਤੀਜਾ ਕੀ ਨਿਕਲਦਾ ਸੀ ਕਿ ਜਿਸ ਜਗ੍ਹਾ ਤੇ ਉਹ ਜਾਨਵਰ ਔਰ ਫੌਜਾਂ ਰਸਤੇ 'ਚ ਟੈਂਪਰੇਰੀ ਪੜਾਅ ਕਰਦੀਆਂ ਸਨ ਤੇ ਲੋਕਾਂ ਦੀ ਜਿਹੜੀ ਛੋਟੀ-ਛੋਟੀਆਂ ਵਿਚਾਰਿਆਂ ਦੀਆਂ ਵਾਹੀਆਂ ਹੁੰਦੀਆਂ ਸਨ, ਛੋਟੇ-ਛੋਟੇ ਕਾਸ਼ਤਕਾਰ ਹੁੰਦੇ ਸਨ, ਔਰ ਉਹ ਕਾਸ਼ਤਕਾਰ ਕਿ ਜਿਨ੍ਹਾਂ ਦਾ तमाम तर सारे साल ਦੀ ਇਨਕਮ ਦਾ ਸੋਰਸ ਉਹੀ ਛੋਟੀ-ਛੋਟੀ ਫਸਲ ਹੁੰਦੀ ਸੀ। ਉਹੀ ਦਾਣੇ ਬਚਾ ਕੇ ਤਾਂ ਆਪਣਾ ਪੂਰਾ ਸਾਲ ਉਹਨਾਂ ਨੇ ਗੁਜ਼ਾਰਨਾ ਹੁੰਦਾ ਸੀ। ਉਹ ਤਬਾਹ ਬਰਬਾਦ ਹੋ ਜਾਂਦੀ ਸੀ। ਜਦੋਂ ਫਸਲਾਂ ਤਬਾਹ ਬਰਬਾਦ ਹੁੰਦੀਆਂ ਸਨ ਤੇ ਬਜਾਏ ਇਸ ਦੇ ਕਿ ਜਿਹੜੇ ਹਾਕਮ ਸਨ ਜਿਨ੍ਹਾਂ ਦੀ ਵਜ੍ਹਾ ਤੋਂ ਫੌਜਾਂ ਦੀ ਆਮਦੋਰਫਤ ਹੁੰਦੀ ਸੀ ਉਹ ਉਹਨਾਂ ਨੂੰ ਕੰਪਨਸੇਸ਼ਨ ਦੇਵਨ, ਉਹਨਾਂ ਦਾ ਮੁਆਵਜ਼ਾ, ਉਹਨਾਂ ਦਾ ਨੁਕਸਾਨ ਪੂਰਾ ਕਰਨ, ਬਲਕਿ ਉਹਨਾਂ ਦਾ ਮਾਲੀਆ ਤੱਕ ਵੀ ਮਾਫ ਨਹੀਂ ਸੀ ਕੀਤਾ ਜਾਂਦਾ। ਉਹ ਵੀ ਜ਼ਬਰਦਸਤੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਚੁਨਾਚੇ ਕੀ ਹੋਇਆ ਕਿ ਜਦੋਂ ਇਸ ਤਰ੍ਹਾਂ ਦਾ ਨੁਕਸਾਨ ਵਕਤਨ ਫਵਕਤਨ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਔਰ ਛੋਟੀ-ਛੋਟੀ ਫਸਲਾਂ, ਛੋਟੇ-ਛੋਟੇ ਕਾਸ਼ਤਕਾਰਾਂ ਦੀਆਂ, ਛੋਟੇ-ਛੋਟੇ ਕਿਸਾਨਾਂ ਦੀਆਂ ਤਬਾਹ ਬਰਬਾਦ ਹੋਣਾ ਸ਼ੁਰੂ ਹੋ ਗਈਆਂ ਤੇ ਫਿਰ ਆਵਾਜ਼ਾਂ ਬੁਲੰਦ ਹੋਈਆਂ। ਔਰ ਉਹ ਆਵਾਜ਼ਾਂ ਜਦੋਂ ਬੁਲੰਦ ਹੋਈਆਂ ਤੇ ਉਹਨਾਂ ਆਵਾਜ਼ਾਂ ਨੂੰ ਬਾਗੀ ਕਰਾਰ ਦਿੱਤਾ ਗਿਆ। ਦੁੱਲਾ ਭੱਟੀ ਇਹ ਪਿੰਡੀ ਭੱਟੀਆਂ ਦਾ ਵਸਨੀਕ ਸੀ, ਬਹਾਦਰ ਔਰ ਜੱਲੀ ਸੀ। इनके दादे बिजल खान ने सब तो पहले आवाज बुलंद की। दुल्ला भट्टी का वालिद वरीद खान, बिजल खान का बेटा, दुल्ला भट्टी का बाप, इन दोनों ने मिलके इलाके के मुख्तलिफ लोगों को अपने नाल मिलाया और नाल मिलान तो बाद इन्होंने एक स्ट्रगल का आगाज किया और लोकल जिहड़े मजलूम काश्तकार सन, किसान सन, उन्हां दी आवाज बन के उठे और की किया, मालिया देने तो इनकार किया। जदों मालिया देने तो इनकार किया ਤੇ ਜ਼ਾਹਿਰ ਹੈ ਕਿ ਇਹ ਤੇ ਅੱਜ ਵੀ ਜਮਹੂਰੀ ਦੌਰ ਵਿੱਚ ਵੀ ਅਗਰ ਕੋਈ ਟੈਕਸ ਦੇਣ ਤੋਂ ਇਨਕਾਰ ਕਰ ਦੇ ਤੇ ਸਿਵਲ ਨਾਫਰਮਾਨੀ ਸਮਝੀ ਜਾਂਦੀ ਹੈ, ਸਜ਼ਾ ਹੋ ਜਾਂਦੀ ਹੈ। ਤੇ ਉਸ ਦੌਰ ਵਿੱਚ ਕਿ ਜਦੋਂ ਬਾਦਸ਼ਾਹਤਾਂ ਦਾ ਦੌਰ ਹੈ ਔਰ ਉਹਨਾਂ ਨੂੰ ਕਮਾਲੀਆ ਦੇਣ ਤੋਂ ਐਲਾਨੀਆਂ ਅਗਰ ਇਨਕਾਰ ਕਰ ਦੇ ਤੇ ਜ਼ਾਹਿਰ ਹੈ ਉਹ ਤੇ ਸਟੇਟ ਦਾ ਬਾਗੀ ਕਹਿਲਾਏਗਾ। ਚੁਨਾਚੇ ਦੁੱਲਾ ਭੱਟੀ ਦੇ ਬਾਪ ਫਰੀਦ ਖਾਨ ਨੂੰ ਔਰ ਦਾਦਾ ਬਿਜਲ ਖਾਨ ਨੂੰ ਫਾਂਸੀ ਦੇ ਦਿੱਤੀ ਗਈ ਇਸ ਦੇ ਪਾਦਾਸ਼ ਵਿੱਚ ਕਿ ਉਹਨਾਂ ਨੇ ਕਾਸ਼ਤਕਾਰਾਂ ਨੂੰ ਬਹਿਕਾਇਆ, ਉਹਨਾਂ ਨੂੰ ਲੀਡ ਕੀਤਾ, ਉਹਨਾਂ ਦੇ ਹਕੂਕ ਦੀ ਗੱਲ ਕੀਤੀ ਹੈ ਔਰ ਮਾਲੀਆ ਦੇਣ ਤੋਂ ਇਨਕਾਰ ਕੀਤਾ। ਚੁਨਾਚੇ ਅਸੀਂ ਦੇਖਨੇ ਹਾਂ ਕਿ ਦੁੱਲਾ ਭੱਟੀ ਜਦੋਂ ਅਜੇ ਬਹੁਤ ਛੋਟਾ ਜਿਹਾ ਸੀ ਕਿ ਇਹ ਸਾਰੇ ਵਾਕਿਆਤ ਹੋ ਗਏ, ਬਲਕਿ ਮਾਂ ਦੇ ਪੇਟ ਵਿੱਚ ਸੀ। ਬਾਅਦ ਵਿੱਚ ਅਸੀਂ ਦੇਖਨੇ ਹਾਂ ਕਿ ਦੁੱਲਾ ਭੱਟੀ ਪੈਦਾ ਹੋਇਆ, ਜਵਾਨ ਹੋਇਆ, ਉਹਦੀ ਮਾਂ ਅੰਮਾ ਲੱਦੀ ਨੇ ਦੁੱਲਾ ਭੱਟੀ ਨੂੰ ਸਾਰੇ ਵਾਕਿਆਤ ਦੱਸੇ ਕਿ ਤੇਰੇ ਬਾਪ ਨਾਲ ਕੀ ਹੋਇਆ, ਤੇਰੇ ਦਾਦੇ ਨਾਲ ਕੀ ਹੋਇਆ ਔਰ ਕਿਹਨਾਂ ਨੇ ਕੀਤਾ। ਚੁਨਾਚੇ ਉਹਦੇ ਦਿਲ ਵਿੱਚ ਹੁਣ ਦੋ ਚੀਜ਼ਾਂ ਆ ਕੇ ਵਸ ਗਈਆਂ, ਇੱਕ ਤੇ ਆਪਣੇ ਬਾਪ ਦਾਦਾ ਦੇ ਕਤਲ ਦਾ ਇੰਤਕਾਮ ਔਰ ਦੂਸਰਾ ਮੁਕਾਮੀ ਕਾਸ਼ਤਕਾਰ ਜਿਹੜੇ ਮਜ਼ਲੂਮ ਚਲੇ ਆ ਰਹੇ ਸਨ ਉਹਨਾਂ ਦੀ ਮਜ਼ਲੂਮੀਅਤ, ਉਹਨਾਂ ਨਾਲ ਹਮਦਰਦੀ ਦਾ ਜਜ਼ਬਾ। ਇਹ ਦੋਨੋਂ ਚੀਜ਼ਾਂ ਜਦੋਂ ਉਹਦੇ ਜ਼ਿਹਨ ਵਿੱਚ, ਦਿਮਾਗ ਵਿੱਚ ਔਰ ਦਿਲ ਵਿੱਚ ਰਾਸਖ ਹੋ ਗਈਆਂ, ਬੈਠ ਗਈਆਂ ਤੇ ਉਹਨੇ ਫਿਰ ਤਲਵਾਰ ਉਠਾ ਲਈ ਔਰ ਉਹਨੇ ਛਾਪਾਮਾਰ ਕਾਰਵਾਈਆਂ ਸ਼ੁਰੂ ਕੀਤੀਆਂ। ਜਿਸਲੇ ਵੀ ਕੋਈ ਮੁਗਲਾਂ ਦੇ ਕੋਈ ਤਿਜਾਰਤੀ ਜਾਂ ਦੂਸਰੇ ਕਾਫਲੇ ਇਸ ਤਰਫੋਂ ਉਹਨਾਂ ਦਾ ਗੁਜ਼ਰ ਹੁੰਦਾ ਸੀ ਤੇ ਉਹਨਾਂ ਉੱਤੇ ਉਹ ਛਾਪੇਮਾਰ ਕਾਰਵਾਈਆਂ ਕਰਦਾ ਸੀ ਔਰ ਉਹਨਾਂ ਦਾ ਮਾਲ ਲੁੱਟ ਕੇ ਤੇ ਮੁਕਾਮੀ ਗਰੀਬ ਕਾਸ਼ਤਕਾਰਾਂ ਔਰ ਗਰੀਬਾਂ ਦੇ ਦਰਮਿਆਨ ਉਹ ਵੰਡ ਦਿੰਦਾ ਸੀ। ਤੇ ਗੋਇਆ ਕਿ ਅੱਜ ਦਿੱਲੀ ਵਿੱਚ ਜਿਹੜੇ ਮਜ਼ਲੂਮ ਕਾਸ਼ਤਕਾਰ ਉੱਥੇ ਬੈਠੇ ਨੇ, ਜਿਹੜੇ ਕਿਸਾਨ ਬੈਠੇ ਨੇ, ਅਸੀਂ ਅੱਜ ਦੁੱਲਾ ਭੱਟੀ ਨੂੰ ਲੋਹੜੀ ਦੇ ਹਵਾਲੇ ਨਾਲ ਜਿਹੜਾ ਅੱਜ ਦਾ ਦਿਨ ਤਿਉਹਾਰ ਮਨਾਇਆ ਜਾ ਰਿਹਾ ਹੈ ਔਰ ਦੁੱਲਾ ਭੱਟੀ ਦੇ ਨਾਲ ਉਹਦੀ ਨਿਸਬਤ ਹੈ, ਅਸੀਂ ਅੱਜ ਕਹਿ ਸਕਦੇ ਹਾਂ ਕਿ ਇਹ ਉਸੇ ਸਿਲਸਿਲੇ ਦੀ ਇੱਕ ਕੜੀ ਹੈ ਜਿੰਦਾ ਆਗਾਜ਼ 450 ਸਾਲ ਪਹਿਲੇ ਦੁੱਲਾ ਭੱਟੀ ਨੇ ਕੀਤਾ ਸੀ। ਫਿਰ 1907 ਵਿੱਚ ਲਾਇਲਪੁਰ ਤੋਂ ਪਗੜੀ ਸੰਭਾਲੋ ਜੱਟਾ ਦੀ ਜਿਹੜੀ ਤਹਿਰੀਕ ਸੀ, ਬਾਂਕੇ ਦਿਆਲ ਨੇ ਜਿਹੜਾ ਫਿਰ ਸ਼ੇਰ ਪੜਿਆ ਪਗੜੀ ਸੰਭਾਲੋ ਜੱਟਾ, ਫਿਰ ਪੂਰੀ ਇੱਕ ਨਜ਼ਮ ਪੜੀ ਔਰ ਉਹਦੇ ਚ ਲਾਲਾ ਲਾਜਪਤ ਰਾਏ, ਅਜੀਤ ਸਿੰਘ, ਆਗਾ ਹੈਦਰ ਜੈਸੇ ਲੋਕ ਜਿਹੜੇ ਸਨ ਉਸ ਤਹਿਰੀਕ ਨੂੰ ਜਿਹੜੇ ਲੀਡ ਕਰ ਰਹੇ ਸਨ। ਗੋਇਆ ਉਹ ਵੀ ਆਪਣੇ ਜ਼ਮਾਨੇ ਵਿੱਚ ਜਿਹੜੇ ਕਾਸ਼ਤਕਾਰ ਸਨ ਉਹਨਾਂ ਦੇ ਹਕੂਕ ਦੀ ਉਹ ਆਵਾਜ਼ ਬੁਲੰਦ ਕਰ ਰਹੇ ਸਨ। ਹੁਣ ਆ ਜਾਂਦੇ ਅਸੀਂ ਲੋਹੜੀ ਦੀ ਤਰਫ ਕਿ ਅੱਜ ਦਾ ਜਿਹੜਾ ਦਿਹਾੜਾ ਲੋਹੜੀ ਦਾ ਜਿਹੜਾ ਕਿ ਪਿੱਛੇ ਕਈ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ, ਇਨਦੀ ਬੈਕਗਰਾਉਂਡ ਵੀ ਅਗਰ ਦੇਖੀ ਜਾਏ ਤੇ ਇਨਦਾ ਵੀ ਅਸੀਂ ਮੁੱਢ ਜਿਹੜਾ ਦੇਖਨੇ ਆ ਉਹ ਦੁੱਲਾ ਭੱਟੀ ਨਾਲ ਜੁੜਿਆ ਹੈ। ਮੈਂ ਜਿਸ ਤਰ੍ਹਾਂ ਕਿਹਾ ਕਿ ਦੁੱਲਾ ਭੱਟੀ ਮਜ਼ਲੂਮਾਂ ਦਾ ਹਮਦਰਦ ਸੀ ਔਰ
ਉਹ ਮਜ਼ਲੂਮ ਖਾ ਹਿੰਦੂ ਸਨ, ਉਹ ਖਾ ਸਿੱਖ ਸਨ, ਸਿੱਖ ਤੇ ਖੈਰ ਚਲੋ ਉਸ ਜ਼ਮਾਨੇ 'ਚ ਜੇ ਇਬਤਦਾਈ ਸ਼ਕਲ ਸਨ, ਖਾ ਕਿਸੇ ਵੀ ਕਮਿਊਨਿਟੀ ਨਾਲ ਉਹਨਾਂ ਦਾ ਤਾਲੁਕ ਸੀ, ਉਹਨਾਂ ਦਾ ਹਮਦਰਦ ਸੀ। ਪਿੰਡੀ ਭੱਟੀਆਂ ਤੋਂ ਜਿਹੜੀ ਲੋਹੜੀ ਦੀ ਦਾਸਤਾਨ ਹੈ, ਤਾਰੀਖੀ ਤੌਰ ਤੇ ਸਾਨੂੰ ਇਹ ਪਤਾ ਚੱਲਦਾ ਹੈ ਕਿ ਪਿੰਡੀ ਭੱਟੀਆਂ ਦੇ ਕਰੀਬ ਇੱਕ ਪਿੰਡ ਹੈ ਕੋਟ ਨੱਕਾ ਦੇ ਨਾਮ ਤੋਂ, ਬੜਾ ਵੱਡਾ ਪਿੰਡ ਹੈ। ਇਸ ਟਾਈਮ ਉਹਦੀ ਕੋਈ 12-13 ਹਜ਼ਾਰ ਦੇ ਕੋਲ ਉਹਦੀ ਪਾਪੂਲੇਸ਼ਨ ਹੈ। ਦੁੱਲਾ ਭੱਟੀ ਦੁੱਲੇ ਪਿੰਡੀ ਭੱਟੀਆਂ ਤੋਂ ਦੂਰ ਕੋਟ ਨੱਕੇ ਵਿੱਚ ਇੱਕ ਛੋਟਾ ਜਿਹਾ ਦੁਕਾਨਦਾਰ ਸੀ, ਮੂਲ ਚੰਦ। ਜਿਵੇਂ ਅੱਜ ਵੀ ਕਿਸੇ ਪਿੰਡਾਂ ਛੋਟੀ ਛੋਟੀ ਕਰਿਆਨੇ ਦੀ ਦੁਕਾਨਾਂ ਹੁੰਦੀਆਂ ਹਨ, ਮੁਕਾਮੀ ਪਿੰਡ ਦੇ ਲੋਕਾਂ ਦੀਆਂ ਜ਼ਰੂਰਤਾਂ ਵਾਸਤੇ ਉਹ ਦੁਕਾਨ ਚੱਲਦੀ ਰਹਿੰਦੀ ਹੈ। ਇਸੇ ਤਰ੍ਹਾਂ ਉਸ ਵਕਤ ਕੋਟ ਨੱਕੇ ਵਿੱਚ ਇੱਕ ਛੋਟਾ ਜਿਹਾ ਹਿੰਦੂ ਦੁਕਾਨਦਾਰ ਸੀ, ਮਾੜੇ ਜਿਹਾ ਸੀ ਉਹ ਬੰਦਾ, ਮੂਲ ਚੰਦ। ਉਹਦੀ ਇੱਕ ਨੌਜਵਾਨ ਲੜਕੀ ਸੀ, ਸੁੰਦਰ ਮੁੰਦਰੀ ਹੈ। ਲੇਕਿਨ ਕੋਟ ਨੱਕੇ ਦਾ ਜਿਹੜਾ ਜਾਗੀਰਦਾਰ ਸੀ, ਜਿਹੜਾ ਸਭ ਤੋਂ ਵੱਡਾ ਜ਼ਿੰਮੇਦਾਰ ਸੀ, ਉਹ ਮੁਸਲਮਾਨ ਸੀ, ਬਦਕੁਮਾਸ਼ ਆਦਮੀ ਸੀ, ਬਦਮਾਸ਼ ਆਦਮੀ ਸੀ, ਲੋਕਾਂ ਦੀ ਧੀਆਂ ਬਹਿਨਾਂ ਉੱਤੇ ਨਜ਼ਰ ਰੱਖਣ ਵਾਲਾ ਆਦਮੀ ਸੀ। ਚੁਨਾਚੇ ਉਸਨੇ ਜਦੋਂ ਮੂਲ ਚੰਦ ਦੀ ਜਵਾਨ ਬੱਚੀ ਨੂੰ ਜਿਹੜੀ ਖੂਬਰੂ ਸੀ, ਖੂਬਸੂਰਤ ਸੀ, ਉਹਨੂੰ ਦੇਖਿਆ ਤੇ ਉਹਦੇ ਉੱਤੇ ਉਹ ਫਰੇਫਤਾ ਹੋ ਗਿਆ। ਫਰੇਫਤਾ ਹੋਣ ਤੋਂ ਬਾਅਦ ਉਹਨੇ ਮੂਲ ਚੰਦ ਨੂੰ ਆਪਣੇ ਘਰ ਬੁਲਾਇਆ, ਡੇਰੇ ਤੇ ਬੁਲਾਇਆ, ਔਰ ਉਹਨੂੰ ਕਿਹਾ ਕਿ ਮੈਂ ਤੇਰੀ ਧੀ ਨਾਲ ਸ਼ਾਦੀ ਕਰਨਾ ਚਾਹਨਾ, ਸੁੰਦਰ ਮੁੰਦਰੀਆਂ ਨਾਲ। ਤੇ ਮੂਲ ਚੰਦ ਕਹਿਣ ਲੱਗਾ ਕਿ ਸਰਕਾਰ ਇਹ ਕਿਵੇਂ ਮੁਮਕਿਨ ਹੋ ਸਕਦਾ ਹੈ, ਮੇਰਾ ਧਰਮ ਹੋਰ ਹੈ, ਤੁਹਾਡਾ ਧਰਮ ਹੋਰ ਹੈ, ਉਹ ਤੁਹਾਡੀ ਧੀਆਂ ਬਰਾਬਰ ਹੈ, ਤੇ ਕਿਸ ਤਰ੍ਹਾਂ ਮੁਮਕਿਨ ਹੈ। ਉਹ ਕਹਿਣ ਲੱਗਾ ਮੈਂ ਇਹ ਗੱਲ ਨਹੀਂ ਜਾਣਦਾ, ਬਸ ਤੂੰ ਮੈਨੂੰ ਸ਼ਾਦੀ ਕਰਕੇ ਦੇ ਉਹਦੇ ਨਾਲ। ਉਹ ਬੜਾ ਪਰੇਸ਼ਾਨ ਹੋਇਆ, ਮਾੜਾ ਜਿਹਾ ਸੀ। ਆਪਣੀ ਬਰਾਦਰੀ ਨਾਲ ਮਸ਼ਵਰਾ ਕਰਨ ਵਾਸਤੇ ਉਹਨਾਂ ਕੋਲ ਟਾਈਮ ਲੈ ਲਿਆ। ਟਾਈਮ ਲੈ ਕੇ ਉਹਨੇ ਆਪਣੀ ਬਰਾਦਰੀ ਨਾਲ ਮਸ਼ਵਰਾ ਕੀਤਾ ਕਿ ਅਗਰ ਇਹਦੀ ਗੱਲ ਨਾ ਮੰਨੀ ਤੇ ਸਾਡੇ ਨਾਲ ਜ਼ਿਆਦਤੀ ਕਰੇਗਾ। ਕਿਸੇ ਬੰਦੇ ਨੇ ਮਸ਼ਵਰਾ ਦਿੱਤਾ ਕਿ ਤੂੰ ਇੰਜ ਕਰ, ਪਿੰਡੀ ਭੱਟੀਆਂ ਦੁੱਲੇ ਭੱਟੀ ਕੋਲ ਚਲਾ ਜਾ, ਉਹਦੇ ਅੱਗੇ ਜਾ ਕੇ ਆਪਣੀ ਫਰਿਆਦ ਕਰ। ਚੁਨਾਚੇ ਅਸੀਂ ਦੇਖਨੇ ਆ ਕਿ ਉੱਥੇ ਚਲਾ ਗਿਆ, ਦੁੱਲਾ ਭੱਟੀ ਕੋਲ ਆਇਆ, ਉਹਨੇ ਆਪਣੀ ਸਾਰੀ ਫਰਿਆਦ ਦੱਸੀ ਕਿ ਮੇਰੇ ਨਾਲ ਕੋਟ ਨੱਕੇ ਦਾ ਜਿਹੜਾ ਮੁਸਲਮਾਨ ਜ਼ਿਮੀਦਾਰ ਔਰ ਜਾਗੀਰਦਾਰ ਹੈ, ਉਹ ਇਹ ਜ਼ੁਲਮ ਕਰ ਰਿਹਾ। ਦੁੱਲਾ ਭੱਟੀ ਨੇ ਕਿਹਾ ਤੂੰ ਫਿਕਰ ਨਾ ਕਰ, ਸੁੰਦਰ ਮੁੰਦਰੀ ਤੇਰੀ ਧੀ ਨਹੀਂ ਮੇਰੀ ਧੀ ਹੈ, ਤੂੰ ਇੰਜ ਕਰ, ਉਹਨੂੰ 1 ਮਹੀਨੇ ਦਾ ਜਾ ਕੇ ਟਾਈਮ ਦੇ ਦੇ ਕਿ 1 ਮਹੀਨੇ ਬਾਅਦ ਫਲਾਣੀ ਤਾਰੀਖ ਨੂੰ ਤੂੰ ਆਪਣੀ ਬਰਾਤ ਲੈ ਕੇ ਮੇਰੇ ਘਰ ਆ ਜਾ, ਤੂੰ ਬੇਫਿਕਰ ਹੋ ਜਾ। ਉਹ ਚਲਾ ਗਿਆ। ਇਸੇ ਦੌਰਾਨ ਦੁੱਲਾ ਭੱਟੀ ਨੇ ਇਹ ਕੀਤਾ ਕਿ ਪਿੰਡੀ ਭੱਟੀਆਂ ਤੋਂ ਜਿਹੜਾ ਕਰੀਬੀ ਇੱਕ ਤਾਰੀਖੀ ਸਾਡੇ ਕੋਲ ਸ਼ਹਿਰ ਹੈ ਸਾਂਗਲਾ, ਸਾਂਗਲਾ ਹਿਲ ਜਿਨ ਕਿਹਾ ਜਾਂਦਾ, ਉੱਥੇ ਚਲਾ ਗਿਆ। ਸਾਂਗਲੇ ਵਿੱਚ ਜਾਂ ਇੱਕ ਕਰੀਬੀ ਪਿੰਡ ਸੀ ਉਹਦੇ ਨਾਲ, ਉੱਥੇ ਇੱਕ ਹਿੰਦੂ ਸੀ ਜਿਹੜਾ ਦੁੱਲੇ ਭੱਟੀ ਦਾ ਬੜਾ ਦੋਸਤ ਸੀ, ਔਰ ਉਹਦਾ ਇੱਕ ਜਵਾਨ ਬੇਟਾ ਵੀ ਸੀ। ਦੁੱਲਾ ਭੱਟੀ ਉਹਦੇ ਕੋਲ ਗਿਆ ਔਰ ਕਹਿਣ ਲੱਗਾ ਕਿ ਅੱਜ ਮੈਂ ਆਪਣੀ ਬੇਟੀ ਦਾ ਰਿਸ਼ਤਾ ਤੇਰੇ ਬੇਟੇ ਵਾਸਤੇ ਮੰਗਣ ਆਇਆ। ਉਹਨੇ ਕਿਹਾ ਹੈ ਕਮਾਲ ਹੈ, ਤੂੰ ਮੁਸਲਮਾਨ ਮੈਂ ਹਿੰਦੂ, ਤੇ ਉਹ ਵੀ ਤੂੰ ਆਪਣੇ ਬੇਟੀ ਵਾਸਤੇ ਰਿਸ਼ਤਾ ਆਪ ਮੰਗਣ ਆਇਆ ਮੇਰੇ ਬੇਟੇ ਦਾ। ਉਸ ਸੱਕਰ ਨੇ ਪੂਰੀ ਗੱਲ ਸੁਣ, ਮਾਮਲਾ ਤੇ ਇਹ ਹੈ। ਉਹਨੇ ਸਾਰੀ ਦਾਸਤਾਨ ਸੁਣਾਈ ਕਿ ਤੇਰੇ ਧਰਮ ਦੀ ਲੜਕੀ ਹੈ, ਪਰ ਉਹ ਮੂਲ ਚੰਦ ਦੀ ਧੀ ਨਹੀਂ, ਉਹ ਦੁੱਲਾ ਭੱਟੀ ਦੀ ਧੀ ਹੈ। ਜਦੋਂ ਉਹਨੇ ਸਾਂਗਲੇ ਹਿੱਲ ਵਾਲੇ ਹਿੰਦੂ ਨੇ ਗੱਲ ਸਾਰੀ ਸੁਣੀ ਤੇ ਉਹ ਤਿਆਰ ਹੋ ਗਿਆ ਸੁੰਦਰ ਮੁੰਦਰੀਆਂ ਨਾਲ ਆਪਣੀ ਬੇਟੇ ਦਾ ਵਿਆਹ ਕਰਨ। ਦੁੱਲਾ ਭੱਟੀ ਨੇ ਉਹਨੂੰ ਵੀ 1 ਮਹੀਨੇ ਦਾ ਟਾਈਮ ਦੇ ਦਿੱਤਾ। ਉਸੇ ਦਿਨ ਦੀ ਤਾਰੀਖ, ਜਿਸ ਦਿਨ ਦੀ ਤਾਰੀਖ ਉਹ ਮੁਸਲਮਾਨ ਜ਼ਿਮੀਦਾਰ ਕੋਟ ਨੱਕੇ ਦਾ ਸੀ, ਉਹਨੂੰ ਦਿੱਤੀ ਗਈ ਸੀ। ਚੁਨਾਚੇ ਉਸ ਦਿਨ ਬਰਾਤ ਆਉਣ ਤੋਂ ਪਹਿਲੇ ਦੁੱਲਾ ਭੱਟੀ ਨੇ ਆਪਣੇ ਕਰਿੰਦੇ ਛੋਟੇ ਲੈ ਕੇ ਉਹ ਉੱਥੇ ਪਹੁੰਚਾ ਦਿੱਤੇ ਮੂਲ ਚੰਦ ਦੀ ਨਿਗਹਿਦਾਸ਼ਤ ਵਾਸਤੇ, ਨਿਗਰਾਨੀ ਵਾਸਤੇ, ਹਿਫਾਜ਼ਤ ਵਾਸਤੇ। ਇਧਰੋਂ ਖੁਦ ਉਹ ਹਿੰਦੂ ਲੜਕੇ ਦੇ ਨਾਲ ਔਰ ਆਪਣੇ ਦੋਸਤ ਦੇ ਨਾਲ ਬਰਾਤ ਲੈ ਕੇ ਉਹ ਪਹੁੰਚ ਗਿਆ। ਉਧਰੋਂ ਉਹ ਜ਼ਿਮੀਦਾਰ ਆ ਗਿਆ ਬਰਾਤ ਲੈ ਕੇ, ਇਦੋਂ ਇਹ ਸਾਂਗਲੇ ਤੋਂ ਬਰਾਤ ਆ ਗਈ। ਦੁੱਲਾ ਭੱਟੀ ਦੇ ਕਰਿੰਦਿਆਂ ਨੇ ਉਸ ਮੁਸਲਮਾਨ ਜ਼ਿਮੀਦਾਰ ਨੂੰ ਪਕੜ ਲਿਆ। ਦੁੱਲਾ ਭੱਟੀ ਸਾਹਮਣੇ ਬਹਿ ਗਿਆ, ਮੈਦਾਨ ਦੇ ਵਿੱਚ ਲਿਟਾ ਲਿਆ ਤੇ ਚੰਗੀ ਚਿਤਰੋੜ ਕੀਤੀ। ਔਰ ਜਦੋਂ ਚੰਗੀ ਚਿਤਰੋੜ ਕੀਤੀ, ਉਹਨੇ ਨੱਕ ਦੇ ਨਕੀਰਾਂ ਵੀ ਕਟਵਾਈਆਂ ਤੇ ਦੁੱਲਾ ਭੱਟੀ ਕਹਿਣ ਲੱਗਾ ਕਿ
ਇਹ ਜ਼ਬਾਨ ਤੋਂ ਬੋਲ ਕੇ ਇਹ ਸੁੰਦਰ ਮੁੰਦਰੀਏ ਮੇਰੀ ਬੇਟੀ ਹੈ। 3 ਵਾਰੀ ਉਹਦੇ ਕੋਲੋਂ ਉਹਦੀ ਜ਼ਬਾਨ ਤੋਂ ਕਹਿਲਵਾਇਆ ਕਿ ਇਹ ਮੇਰੀ ਬੇਟੀ ਹੈ। ਚਨਾਚੇ ਉਹਦੇ ਚਿਤਰੋੜ ਕਰਕੇ ਉਹਨੂੰ ਮਾਰ ਸ਼ਾਰ ਕੇ ਉਹਨੂੰ ਤੋਂ ਫਰਕ ਕਰ ਦਿੱਤਾ। ਫਿਰ ਖੁਦ ਉਹ ਬਰਾਤ ਜਿਹੜੀ ਆਈ ਸੀ ਸਾਂਗਲੇ ਤੋਂ ਉਹਦੇ ਨਾਲ ਉਹ ਸ਼ਰੀਕ ਹੋਇਆ ਔਰ ਸੁੰਦਰ ਮੁੰਦਰੀਏ ਦੀ ਉਸ ਲੜਕੇ ਨਾਲ ਸ਼ਾਦੀ ਕਰ ਦਿੱਤੀ ਗਈ ਔਰ ਉਹ ਸ਼ਾਦੀ ਸੁੰਦਰ ਮੁੰਦਰੀਏ ਦੇ ਬਾਪ ਬਣ ਕੇ ਜਿਤਨੀ ਵੀ ਰਸਮਾਂ ਸਨ ਉਸ ਵਕਤ ਦੀਆਂ ਹਿੰਦੂ ਰਸਮ ਦੇ ਮੁਤਾਬਕ ਉਹ ਅਦਾ ਕੀਤੀਆਂ। ਉਹ ਜਾੜੇ ਦਾ ਮੌਸਮ ਸੀ ਜਦੋਂ ਇਹ ਵਾਕਿਆ ਹੋਇਆ, ਸਰਦੀਆਂ ਦਾ ਮੌਸਮ ਸੀ। ਚਨਾਚੇ ਦੁੱਲਾ ਭੱਟੀ ਦੀ ਇਸ ਜਿਹੜੀ ਸਟਰਗਲ ਸੀ ਉਹਨੂੰ ਬੜਾ ਐਪਰੀਸ਼ੀਏਟ ਕੀਤਾ ਗਿਆ ਉਸ ਵਕਤ ਔਰ ਲੋਕ ਗੀਤ ਬਣ ਗਿਆ कि सुंदर मुंदरिए तेरा कौन विचारा, दुल्ला भट्टी वाला दुल्ले धी विआई, बोझे शक्कर पाई बोझे मार पटाका। एक बड़ा लंबा गीत है जिहड़ा कि लोहड़ी दे मौके ते गाया जाता है। ते इस तरह असीं देखने कि इह जाड़े दे मौसम विच जदों इह तारीखां आंदियां ते इस वाकिया दी निस्बत नाल उस खुशी दे हवाले नाल कि उस सुंदर मुंदरिए दी शादी दुल्ला भट्टी ने अपनी बेटी बना के कीती ते मिठियां चीज़ां वंडियां गईयां, कदी पतासे कदी गुड़ कदी टांगरी कदी कोई चीज। ते मैनू आप भी अपने बचपन याद है कि असीं उहनूं मूंह माई कहंदे सी कि सर्दियां दे दिनां विच बच्चे असीं इकट्ठे हो जांदे सी, चौक विच मच मचानी ते फिर नाब ना घर घर जाके कुछ चीज़ां मंगनियां ते ओह मिठी चीज मिलनी, वो फिर आपस विच बच्चों ने वंड के खा लैनी। वो मूंह माई भी इसे लोहड़ी दा एक हिस्सा है इह फैसटीवल दा। ते इह एक बैकग्राउंड है जिहड़ा दुल्ला भट्टी ਦੀ बहादुरी जुर्रत और जवां मर्दी नाल जुड़िया होया है और उस निस्बत नाल असीं अज लोहड़ी दा जिहड़ा त्यौहार है मनाया जाता है। ये थोड़ी जी ने कह लवो कि साडे पाकिस्तानी पंजाब विच लोग इस फैसटीवल नूं एक किस्म दा भुल ही गए ने, लेकिन उस पंजाब विच असीं देखने आ कि ये फैसटीवल काफ़ी हद तक मनाया जाता है। ये फैसटीवल हुण किस तरीके नाल मनाया जा रहा है, इंडिया विच इहदे बारे च मजीद की रिवायतां मौजूद ने, माजी विच की कीता जांदा सी और हुण इहदी फैसटिविटी किस तरह है। मैं समझना कि सानू धर्म सिंह गुरैस साहब को पूछना चाहिए क्योंकि ये दुल्ला भट्टी नाल बड़ा प्यार करते हैं। मैनू याद है कि ये सब तो पहले 2006 विच ये दुल्ला भट्टी दी बाहर नूं लभण वास्ते मेरे कोल आए। ये आए पाकिस्तान विच मियां बीवी ते मैनू याद है कि 2006 की गल है। ये सब तो पहले दोनों मेरे को आए तो इन्हों मैं नहीं सी जानदा, ये मैनू नहीं सी जानदे। इत्थे ये आए दुल्ला भट्टी दे बाहर पिंडी भट्टियां विच आए, किसी ने मेरा जिक्र किया कि एक प्रोफैसर साहब ने ते उन्होंने दुल्ले दी बाहर किताब भी लिखी है, तुसीं उन्होंने मिलो। ये लभदे लभांदे मेरे नाल मुलाकात हो गई, मेरे नाल घर आ गए ते बस तो पहली मुलाकात इन्हां दी दरअसल दुल्ला भट्टी दी बाहर दी तलाश सी ते फिर असीं इंज बेली बने कि मेरा ख्याल है कि 2006 तो बाद लैके ये कोई 7-8 दफा मेरे को आ चुके हैं। इन्हां दा प्यार है, इन्हां दी मुहब्बत है कि ये पंजाब की सकाफत तारीख नाल जितना प्यार करते हैं उस प्यार च इन्हां ने सानू भी इन्हां ने शामिल कर लिया है। ते उम्मीद है कि अज जिहड़ी निस्बत मियां मीर साहब दी गुरु अर्जन देव साहब दी हवाले नाल भी है, ये उन्हीं निस्बत नाल ही असीं ये मुसलमान और सिख जिहड़े आपस विच जुड़े रहिए, ये प्यार मुहब्बत आपस विच वंडदे रहिए। तो मेरा ख्याल है हुण कुछ गल्लां असीं गुरैस साहब कोल पुछना चाहांगे कि वो दसन कि ये किस तरह फेस्टिविटी होती है। जी सर, बहुत शुक्रिया। गुरैस साहब साडे नाल ने। जी गुरैस साहब। जी गुरैस साहब मेरी आवाज आ रही है? प्रोफेसर हाँ जी, हाँ जी, मेरी आवाज आ रही है? थोड़ा थोड़ी आवाज दा प्रॉब्लम है, शायद थोड़ी डिवाइस दा कोई प्रॉब्लम है। लास्ट टाइम भी इस तरह दी डिस्टॉर्शन सी आवाज विच ना। एक मिनट जी, एक मिनट। हाँ जी, जिन्नी देर तक गुरैस साहब अपना इनू ठीक करते हैं असी गलबात अपनी करने हैं। जिद्दां सर ने कहा कि अज जिस तरह लायलपुर की गल हुई तो अज किसान मोर्चे के नाल जुड़िया होया प्रोग्राम जिस टाइम हो रहा सी ते मैं नाल दे नाल ये भी सोच रहा सा कि 1907 का जलसा जिला 20,000 उस वेले लोग इत्थे इकट्ठे हुए और पगड़ी संभाल जट्टा पूरी तहरीक चली ते ਉਹਨੂੰ भी अगर सामने रखिए तो अज ही एक लैलपुर दे विचों एक प्रोग्राम भी उस तरह हो रहा जिस तरह पिंडी भट्टियां वाले भी जुड़े ने और साडे चढ़ते पंजाब तो भी जुड़े ने ते अज ये उस तरह का माहौल जिहड़ा ना बन गया। जी गुरैस साहब।
हाँ जी चट्ठा साहब हुण मेरी आवाज आ रही है? जी ठीक है। ओके अच्छा बुरा साहब माइक ऑन कर लो। सॉरी जी थोड़ी इंटरप्शन हुई आ ते मैं आ सकदा वापस होवेगी। हाँ जी गुरैज साहब गल जारी रखो, आवाज आ रही। ओके ओके हाँ जी जिवें प्रोफैसर सलीम साहब ने जिवें दुले हवाले नाल काफी कुछ इन्होंने साडे ਸਰੋਤਿਆਂ ਨੂੰ ਦੱਸਿਆ ਵਾ। ਹੁਣ मैं थोड़ा ਜਿਹਾ ਆਉਣਾ ਵਾ इस लोहड़ी के संबंध ਵਿੱਚ ਜਿਹੜਾ इंडिया की ਜਿਹੜੀ इधर लुकाई आ ਉਹ ਇਸ ਨੂੰ ਕਹਿੰਦੀ ਆ। वैसे लोहड़ी ਦਾ ਜਿਹੜਾ कुछ लोगों के डिफरेंट ਇਹਦੇ ਉੱਤੇ ਆਪੋ ਆਪਣੇ ਵਿਚਾਰ ਨੇ। ਜਿਵੇਂ ਕਈ ਲੋਹੜੀ ਨੂੰ ਸੰਤ ਕਬੀਰ ਸਾਹਿਬ ਦੀ ਪਤਨੀ ਬੀਬੀ ਲੋਈ ਨਾਲ ਵੀ जोड़ के देखते हैं। दूजा कई लोग होलिका ते प्रहलाद की जिहड़ी अग्नि परीक्षा वा जिहड़ी होई ਉਹਦੇ ਵਿੱਚ ਹੋਲਿਕਾ ਦੀ मौत हो जाती आ ते प्रहलाद जिहड़ा वा वो बच जाता वा। कई लोग लोहड़ी नूं ਉਹਦੇ ਨਾਲ भी जोड़ के देखते हैं। गुरु ग्रंथ साहब ਵਿੱਚ वैसे किधरे भी लोहड़ी का कोई हवाला सानू नहीं मिलता। वैसे अजकल जे देखा जाए तो सिखां दे विच लोहड़ी दे त्योहार नूं होर भी थोड़ी मानता दिती गई आ, जिहदा मुख कारण आ कि सारे हिंदुस्तान बाहर भी भ्रूण हत्या जिहड़ी आ वो बड़े जोरा शोरा नाल चलदी सी। लेकिन ਉਹਦੇ ਨਾਲ ਜਿਹੜਾ लड़की ते लड़कियां दा आपस ਵਿੱਚ रेशो सी वो भी ਉਹਦੇ ਵਿੱਚ भी बड़ा इम्बैलेंस हो गया सी। लेकिन अजकल लोहड़ी ते जिथे मुंडियां दी लोहड़ी ਜਿਹੜੀ ਆ ਪੰਜਾਬ ਦੇ ਵਿੱਚ ਮਨਾਈ ਜਾਂਦੀ ਆ 13 जनवरी ਨੂੰ। ਹੁਣ ਇੱਥੇ ਧੀਆਂ ਦੀ ਲੋਹੜੀ ਵੀ ਜਿਹੜੇ ਲੋਕ ਉਹ ਬਕਾਇਦਾ ਵੱਧ ਤਰੀਕੇ ਨਾਲ ਮਨਾ ਰਹੇ ਆ ਔਰ ਇਹਦਾ ਸਾਰਾ ਜਿਹੜਾ ਸਿਰਾ ਵਾ ਉਹ ਮਹਾਨ ਪੰਜਾਬ ਦੇ ਸਪੂਤ ਦੁੱਲਾ ਭੱਟੀ ਨੂੰ ਜਾਂਦਾ ਵਾ ਕਿ ਉਹਨਾਂ ਦੀ ਨੂੰ ਯਾਦ ਕਰਦੇ ਆ ਅਸੀਂ ਧੀਆਂ ਦੀ ਲੋਹੜੀ ਵੀ ਜਿਹੜੀ ਆ ਉਹ ਮਨਾਉਂਦੇ ਆ। ਲੋਹੜੀ ਦੇ ਉੱਤੇ ਥੋੜਾ ਜਿਹਾ ਜੇ ਪੁਰਾਣੇ ਜ਼ਮਾਨੇ ਅੱਜ ਤੋਂ ਕੋਈ 70 ਸਾਲ ਪਿੱਛੇ ਜਾਈਏ ਤੇ ਕੁਝ ਐਸੇ ਗੀਤ ਸੀਗੇ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਤੋਂ ਇਲਾਵਾ ਵੀ ਕੁਝ ਗੀਤ ਸੀ। ਔਰ ਤੁਹਾਨੂੰ ਹੈਰਾਨੀ ਹੋਏਗੀ ਕਿ ਮੈਂ ਇਹ बड़ी जल्दी विच कुछ लाइनां तुहाडे नाल सांझियां करांगा। ਪਹਿਲਾਂ ਤੁਸੀਂ शायद ही किते पढ़न वाली ते गल जान दो किते सुनिया भी नहीं होणगीਆਂ ते मैं तुहानू वो दसदा वां जिवें सुंदर मुंदरी वाला गीत आ इवें ही आ। ਪਹਿਲਾਂ मैं दसांगा हंसणियां। हंसणियां जिहड़ा वा इह बन जांदा वा जदों एक मुंडा लाइन बोलदा वा ਉਹਦੇ मगर बाकी ਜਿਹੜੇ ਨੇ ਉਹ ਕੋਰਸ ਵਿੱਚ ਕਹਿਣਗੇ ਹੰਸਣੀਆਂ। ਹੁਣ ਜਿਵੇਂ ਇਹ ਗੀਤ ਆ ਆਖੋ ਮੁੰਡਿਓ ਹੰਸਣੀਆਂ ਅੱਗੇ ਜਿਹੜੇ ਬਾਕੀ ਮੁੰਡੇ ਨੇ ਉਹ ਕਹਿਣਗੇ ਹੰਸਣੀਆਂ। ਹੰਸਪੁਰੇ ਨੂੰ ਜਾਵਾਂਗੇ ਹੰਸਣੀਆਂ 200 ਤੀਰ ਲਿਆਵਾਂਗੇ ਹੰਸਣੀਆਂ ਇੱਕ ਤੀਰ ਮੰਗ ਲਿਆ ਹੰਸਣੀਆਂ ਵੱਡਾ ਵੀਰ ਮੰਗ ਲਿਆ ਹੰਸਣੀਆਂ ਵੱਡੇ ਵੀਰ ਦੇ 2 ਕਬੂਤਰ ਹੰਸਣੀਆਂ उड़दे उड़दे टाली बैठे हंसणियां टाली लगा मेवा हंसणियां करो गुरां दी सेवा हंसणियां गुरां दी धोती हंसणियां पार चीर के बना लई। इत्थे जेड़े घर मुंडे लोहड़ी मंगदे सी उत्थे जेड़ा भी उन्हां दे घर बच्चा जिहदी लोहड़ी जिहड़ी आ ओह वंडदे सी ओहदा नाम लैके इत्थे जेड़ा वा ओह जोड़िया जाता सी। पार चीर के बना ली काके दी टोपी वो लिया जाता सी। इस तरह यह आ। एक दूसरा जिहड़ा वा उहनूं वंजली पहला हंसणियां सी हुण वंजली। ये भी शायद ही किते तुहां
ਸੁਣਿਆ ਹੋਵੇਗਾ। ਜਿਵੇਂ ਆ ਇਹਦਾ ਵੀ ਕੋਰਸ, ਇੱਕ ਮੁੰਡਾ ਜਿਹੜਾ ਵਾ ਉਹ ਪਹਿਲੀ ਲਾਈਨ ਬੋਲੇਗਾ ਤੇ ਜਿਹੜਾ ਉਹਦਾ ਕੋਰਸ ਆ ਉਹ ਹੋਏਗਾ। ਜਿਵੇਂ ਆਖੋ ਮੁੰਡਿਓ ਵੰਜਲੀ ਵੰਜਲੀ, ਵੰਜਲੀ ਦੀਆਂ ਲਾਸ਼ਾਂ ਲੰਮੀਆਂ, ਵੰਜਲੀ ਮੀਂਹ ਪਿਆ ਤੇ ਕਣਕਾਂ ਜੰਮੀਆਂ, ਵੰਜਲੀ ਕਣਕਾਂ ਵਿੱਚ ਬਟੇਰੇ, ਵੰਜਲੀ ਦੋ ਸਾਧੂ ਦੇ ਦੋ ਮੇਰੇ, ਵੰਜਲੀ ਸਾਧੂ ਗਿਆ ਘਾਏ ਨੂੰ, ਵੰਜਲੀ ਬਾਬੇ ਵਾਲੇ ਘਾਏ ਨੂੰ, ਵੰਜਲੀ ਜਿੱਥੇ ਬਾਬਾ ਮਾਰਿਆ, ਵੰਜਲੀ ਪੱਕਾ ਕੋਟ ਸਵਾਰਿਆ, ਵੰਜਲੀ ਪੱਕੇ ਕੋਟ ਨੂੰ ਮੋਰੀਆਂ, ਵੰਜਲੀ ਜੀਣ ਸਾਧੂ ਦੀਆਂ ਘੋੜੀਆਂ, ਵੰਜਲੀ ਘੋੜੀਆਂ ਪੈਰ ਧੜਗੇ, ਵੰਜਲੀ ਜੀਣ ਸਾਧੂ ਦੇ ਢੱਗੇ, ਵੰਜਲੀ ਢੱਗਿਆਂ ਗਲ ਪੰਜਾਲੀ, ਵੰਜਲੀ ਜੀਵੇ ਸਾਧੂ ਦੀ ਸਾਲੀ, ਵੰਜਲੀ ਸਾਲੀ ਪੈਰੀ ਜੁੱਤੀ, ਵੰਜਲੀ ਜੀਵੇ ਸਾਧੂ ਦੀ ਕੁੱਤੀ, ਵੰਜਲੀ ਕੁੱਤੀ ਉੱਤੇ ਫੋੜਾ, ਵੰਜਲੀ ਜੀਵੇ ਸਾਧੂ ਦਾ ਘੋੜਾ, ਵੰਜਲੀ ਘੋੜੇ ਉੱਤੇ ਕਾਠੀ, ਵੰਜਲੀ ਜੀਵੇ ਸਾਧੂ ਦਾ ਹਾਥੀ, ਵੰਜਲੀ ਹਾਥੀ ਮਾਰਾ ਗੱਜ, ਵੰਜਲੀ ਦੇ ਦੇ ਮਾਈ ਦਾਣਿਆਂ ਦਾ ਭਰ ਕੇ ਛੱਜ। ਸੋ ਭਾਵਿਆ ਇਹ ਕੁਝ ਪੁਰਾਣੀਆਂ ਰਵਾਇਤਾਂ ਜਿਹੜੀਆਂ ਚਲੀਆਂ ਆ ਰਹੀਆਂ ਨਾਲ ਦੁੱਲੇ ਭੱਟੀ ਦੇ ਨਾਲ ਸੰਬੰਧਿਤ, ਇਹ ਹੁਣ ਇਹ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵਾ ਕਿ ਇਹ ਹੌਲੀ ਹੌਲੀ ਜਿਹੜੀਆਂ ਨੇ ਇਹ ਅਸੀਂ ਲੋਕ ਭੁੱਲਦੇ ਜਾ ਰਹੇ ਹਾਂ। ਸੋ ਇਹ ਕੁਝ ਲੋਹੜੀ ਦੇ ਗੀਤਾਂ ਬਾਰੇ, ਵੈਸੇ ਮੈਂ ਖੁਦ ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ ਇੱਕ ਗੀਤ ਜਿਹੜਾ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ, ਉਹ ਮੈਂ ਫੇਸਬੁੱਕ ਤੇ ਵੀ ਸ਼ੇਅਰ ਕੀਤਾ ਹੋਇਆ। ਸੋ ਅੱਗੇ ਮੈਂ ਹੁਣ ਵਾਪਸ ਆਵਾਂ, ਆਪਾਂ ਥੋੜਾ ਜਿਹਾ ਦੁਬਾਰਾ ਪਿੱਛੇ ਚੱਲਦੇ ਹਾਂ। ਉਹ ਇੱਥੋਂ ਤੱਕ ਕਿ ਮੈਂ ਦੁੱਲੇ ਭੱਟੀ ਤੋਂ ਵੀ ਥੋੜਾ ਜਿਹਾ ਪਿੱਛੇ ਜਾਣਾ ਵਾ। ਉਹਦੇ ਵਿੱਚ ਕੀ ਹੁੰਦਾ ਵਾ ਕਿ ਜਿਹੜਾ ਸਿਸਟਮ ਅੱਜ ਦਾ ਜਿਹੜਾ ਚੱਲ ਰਿਹਾ ਵਾ, ਜਿਹੜੇ ਹਿੰਦੁਸਤਾਨ ਦੇ ਵਿੱਚ ਕਿਸਾਨ ਅੰਦੋਲਨ ਜਿਹੜਾ ਵਾ ਉਹ ਚੱਲ ਰਿਹਾ ਵਾ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹਦੀਆਂ ਜਿਹੜੀਆਂ ਕਿਤੇ ਨਾ ਕਿਤੇ ਪਰਤਾਂ ਬੜੀ ਦੂਰ ਤੱਕ ਸਦੀਆਂ ਪਿੱਛੇ ਕਿਸਾਨੀ ਦਾ ਜਿਹੜਾ ਇਹ ਘੋਲ ਸੀ ਉਹਦੇ ਨਾਲ ਜੁੜਦੀਆਂ ਗਈਆਂ ਨੇ। ਤੇ ਅੱਜ ਇੱਥੇ ਪਹੁੰਚੇ ਹਾਂ ਕਿ ਦਿੱਲੀ ਦਰਬਾਰ ਨੂੰ ਚਾਰ ਚੁਫੇਰਿਓਂ ਲੱਖਾਂ ਹੀ ਲੋਕਾਂ ਨੇ ਘੇਰਿਆ ਹੋਇਆ। ਮੁਗਲ ਕਾਲ ਦੇ ਵੇਲੇ ਵੀ ਜਿਹੜੇ ਹਾਕਮਸ਼ਾਹੀ ਸੀ, ਮਨਸਬਦਾਰ ਜਿਹੜੇ ਸਨ, ਉਹਨਾਂ ਨੇ ਜ਼ਮੀਨ ਤੋਂ ਮਾਲੀਆ ਜਿਹੜਾ ਵਾ ਅਗਰਾਉਣ ਵਾਸਤੇ ਉਹਨਾਂ ਨੇ ਅਦਾਰੇਦਾਰੀ ਸਿਸਟਮ ਜਿਹੜਾ ਵਾ ਉਹ ਸ਼ੁਰੂ ਕੀਤਾ ਸੀ। ਕਹਿਣ ਤੋਂ ਭਾਵ ਜ਼ਮੀਨ ਦਾ ਲਗਾਨ ਜਾਂ ਇਕੱਠਾ ਕਰਨ ਵਾਸਤੇ ਲੋਕਲ ਜਿਹੜੇ ਸਥਾਨਕ ਜ਼ਿਮੀਂਦਾਰ ਸ਼ਾਹੂਕਾਰ ਸੀ, ਉਹਨਾਂ ਨੂੰ ਇੱਕ ਕਿਸਮ ਦਾ ਵਿਚੋਲਾ ਬਣਾਇਆ ਗਿਆ ਸੀ। ਉਹਦੇ ਨਾਲ ਕੀ ਹੁੰਦਾ ਸੀ ਕਿ ਉਹ ਜਿੰਨਾ ਮਾਲੀਆ ਇਕੱਠਾ ਕਰਦੇ ਸਨ, ਉਹਨਾਂ ਨੂੰ ਉਹਦਾ ਕੁਝ ਪਰਸੈਂਟੇਜ ਵਿੱਚੋਂ ਦਿੱਤਾ ਜਾਂਦਾ ਸੀ। ਲੇਕਿਨ ਇਹ ਲੋਕ ਕੀ ਕਰਦੇ ਸੀ, ਆਮ ਕਿਸਾਨਾਂ ਤੋਂ ਜਿੰਨਾ ਲਗਾਨ ਅਸਲ ਬਣਦਾ ਸੀ ਉਸ ਤੋਂ ਵੀ ਜ਼ਿਆਦਾ ਉਹਦੀ ਅਗਰਾਈ ਕਰਨ ਦੀ ਕੋਸ਼ਿਸ਼ ਕਰਦੇ ਸੀ। ਹੋਇਆ ਕਿ ਲੋਕ ਇੰਨੇ ਦੁਖੀ ਹੋ ਗਏ ਕਿ ਲੋਕਾਂ ਨੇ ਹੌਲੀ ਹੌਲੀ ਜ਼ਮੀਨ ਨੂੰ ਬਰਿਆਲ ਰੱਖਣਾ ਸ਼ੁਰੂ ਕਰਤਾ। ਬਰਿਆਲ ਦਾ ਮਤਲਬ ਇਹ ਆ ਕਿ ਸਾਲ ਦੇ ਵਿੱਚ ਉਹਨਾਂ ਨੇ, ਵੈਸੇ ਉਦੋਂ ਜ਼ਮੀਨਾਂ ਪੁਰਾਣੇ ਸਮੇਂ 'ਚ ਸਾਲ 'ਚ ਇੱਕ ਹੀ ਫਸਲ ਕੱਢਦੇ ਸੀ, ਲੇਕਿਨ ਲੋਕਾਂ ਨੇ ਕੁਝ ਜ਼ਮੀਨ ਦਾ ਹਿੱਸਾ ਜਿਹੜਾ ਵਾ ਉਹ ਖਾਲੀ ਛੱਡਣਾ ਸ਼ੁਰੂ ਕਰਤਾ ਤੇ ਜ਼ਮੀਨ ਜਿਹੜੀ ਆ ਉਹ ਮਤਲਬ ਬਰਬਾਦ ਹੋਣੀ ਸ਼ੁਰੂ ਹੋ ਗਈ। ਇਹਦਾ ਅਸਰ ਕੀ ਹੋਇਆ ਕਿ ਜਿਹੜਾ ਮਾਲੀਆ ਉਦੋਂ ਆ ਜਾ ਕੇ ਸਰਕਾਰੀ ਖਜ਼ਾਨੇ ਵਿੱਚ ਜ਼ਮੀਨ ਤੋਂ ਹੀ ਮਾਲੀਆ ਜਿਹੜਾ ਸੀ ਉਹਦਾ ਇਨਕਮ ਸੋਰਸ ਸੀਗਾ, ਉਹ ਘਟਣਾ ਸ਼ੁਰੂ ਹੋ ਗਿਆ। ਕਿਸਾਨੀ ਨੇ ਦੁਖੀ ਹੋ ਕੇ ਮੁਗਲ ਹਾਕਮਾਂ ਦੇ ਉਲਟ ਬਗਾਵਤਾਂ ਕੀਤੀਆਂ। ਅੱਜ ਤੇ ਪੂਰਬੀ ਰਾਜਸਥਾਨ ਦੇ ਵਿੱਚ ਚੂੜਾਮਨ, ਨੰਦਾ ਅਮਰ ਸਿੰਘ ਚੌਹਾਨ, ਰਾਜਾ ਰਾਮ ਜਾਟ, ਇਹਨਾਂ ਨੇ ਕਿਸਾਨੀ ਸੰਘਰਸ਼ ਦੀ ਜਿਹੜੀ ਆ ਉਸ ਸਮੇਂ ਅਗਵਾਈ ਕੀਤੀ। ਇਹਦੇ ਨਾਲ ਜਦੋਂ ਸਰਕਾਰੀ ਖਜ਼ਾਨਾ ਜਿਹੜਾ ਵਾ ਉਹਦੇ ਵਿੱਚ ਘਾਟੇ ਪੈਣੇ ਸ਼ੁਰੂ ਹੋ ਗਏ ਤਾਂ ਮੁਗਲ ਜਿਹੜੀ ਹਾਕਮਸ਼ਾਹੀ ਸੀ ਉਹਨਾਂ ਦੇ ਖਜ਼ਾਨੇ ਵੀ ਮਸਤਾਨੇ ਹੋਣ ਲੱਗੇ ਤੇ ਫਿਰ ਫੌਜਾਂ ਦੇ ਵਿੱਚ ਵੀ
ਜਿਹੜਾ ਵਾ ਉਹ ਵਿਦਰੋਹ ਜਿਹੜਾ ਹੋਣਾ ਸ਼ੁਰੂ ਹੋਇਆ ਸੀ। ਇਸ ਤੋਂ ਅੱਗੇ ਜੇ ਆਈਏ ਤੇ ਜ਼ਮੀਨੀ ਸੰਘਰਸ਼ ਵਿੱਚ ਬੰਦਾ ਸਿੰਘ ਬਹਾਦਰ ਨੇ ਸਤੰਬਰ 1710 ਦੇ ਵਿੱਚ ਜਿਹੜਾ ਪਟਿਆਲੇ ਦਾ ਇਲਾਕਾ ਸੀ, ਰੋਪੜ ਦਾ ਇਲਾਕਾ ਸੀ, ਸਰਹੰਦ ਦਾ ਇਲਾਕਾ ਸੀ, ਜਿੱਥੋਂ ਦਾ ਮੁਗਲ ਹਾਕਮ ਸੀ ਵਜ਼ੀਰ ਖਾਨ, ਉੱਥੇ ਆਣ ਕੇ ਜਦੋਂ ਉਹਨੂੰ ਹਰਾਇਆ ਤੇ ਮਾਰ ਮੁਕਾਇਆ ਤੇ ਸਰਹੰਦ ਦੀ ਇੱਟ ਲਗਾਈ ਤਾਂ ਬੰਦੇ ਬਹਾਦਰ ਨੇ ਪੰਜਾਬ ਦੇ ਵਿੱਚ ਪਹਿਲੀ ਵਾਰ ਇੱਕ ਨਾਰਾ ਦਿੱਤਾ ਸੀ। ਉਹ ਸਿਰਫ ਕੀ ਸੀ? ਜ਼ਮੀਨ ਵਾਹਿਕ ਦੀ, ਜ਼ਮੀਨ ਵਾਹਿਕ ਦੀ। ਇਹਦੇ ਬਾਰੇ ਜੇ ਹੋਰ ਕਿਸੇ ਨੇ ਕੋਈ ਜਾਣਕਾਰੀ ਲੈਣੀ ਆ ਤਾਂ ਸਤਬੀਰ ਸਿੰਘ ਹੋਰਾਂ ਦਾ ਇੱਕ ਬੜਾ ਤਗੜਾ ਇੱਕ ਡਾਕੂਮੈਂਟ ਆ, ਕਿਤਾਬ ਆ ਸਾਡਾ ਇਤਿਹਾਸ, ਉਹ ਤੁਸੀਂ ਪੜ੍ਹ ਸਕਦੇ ਹੋ। ਇਹਦੇ ਨਾਲ ਹੀ ਜੇ ਤੁਸੀਂ ਬੰਦੇ ਬਹਾਦਰ ਨੇ ਕੀ ਕੀਤਾ ਆਪਣੇ ਦੌਰ ਵਿੱਚ, ਇਹਦੇ ਬਾਰੇ ਰਾਜ ਮੋਹਨ ਗਾਂਧੀ ਜਿਹੜਾ ਸ਼ਾਇਦ ਮਹਾਤਮਾ ਗਾਂਧੀ ਦਾ ਪੋਤਰਾ ਵਾ, ਉਹਨੇ ਕਿਤਾਬ ਲਿਖੀ ਆ ਪੰਜਾਬ। ਉਹਦੇ ਪੇਜ ਨੰਬਰ 67 ਤੇ ਵੀ ਉਹਨੇ ਬੰਦੇ ਬਹਾਦਰ ਨੇ ਜ਼ਮੀਨੀ ਸੁਧਾਰ ਵਾਸਤੇ ਕੀ ਕੀਤਾ, ਉਹਨੇ ਬਕਾਇਦਾ ਉਸ ਕਿਤਾਬ ਦੇ ਵਿੱਚ ਉਹਦਾ ਜ਼ਿਕਰ ਕੀਤਾ ਵਾ। ਚਨਾਕੇ ਅੱਜ ਜੇ ਵੇਖਿਆ ਜਾਵੇ ਤੇ ਜਿਹੜੇ ਜ਼ਗੀਰਦਾਰ ਸੀ ਉਹਨਾਂ ਦੀ ਗਿਣਤੀ ਕੋਈ ਪੰਜਾਬ ਦੇ ਵਿੱਚ ਜ਼ਿਆਦਾ ਦੂਜੇ ਹਿੰਦੁਸਤਾਨ ਦੇ ਹਿੱਸਿਆਂ ਦੇ ਬਹੁਤ ਘੱਟ ਸੀ। ਉਹਦੀ ਵਜ੍ਹਾ ਇਹੀ ਸੀ ਕਿ ਬੰਦਾ ਸਿੰਘ ਬਹਾਦਰ ਨੇ 1710 ਦੇ ਵਿੱਚ ਹੀ ਵੱਡੇ ਵੱਡੇ ਜਿਹੜੇ ਜ਼ਗੀਰਦਾਰ ਸੀ, ਵੱਡੇ ਵੱਡੇ ਜ਼ਮੀਨਦਾਰ ਸੀ, ਉਹਨਾਂ ਤੋਂ ਜ਼ਮੀਨ ਖੋਹ ਕੇ ਤੇ ਆਮ ਹਲ ਵਾਹੁਣ ਵਾਲਿਆਂ ਜਿਹੜੇ ਠੇਕੇ ਤੇ ਜ਼ਮੀਨ ਲੈਂਦੇ ਸੀ ਜਾਂ ਛੋਟੇ ਦੁਕਾਨਦਾਰ ਸੀ, ਛੋਟੇ ਕਿਸਾਨ ਸੀ, ਉਹਨਾਂ ਦੇ ਵਿੱਚ ਉਹਦੀ ਤਕਸੀਮ ਕੀਤੀ ਸੀ। ਇਹੀ ਕਿ ਪੰਜਾਬ ਦੇ ਵਿੱਚ ਜ਼ਿਮੀਂਦਾਰ ਲੈਂਡਲਾਰਡ ਤੁਹਾਨੂੰ ਬਹੁਤ ਘੱਟ ਜਿਹੜੇ ਆ ਉਹ ਦੇਖਣ ਨੂੰ ਮਿਲਣਗੇ। ਇਸ ਤੋਂ ਅੱਗੇ ਜੇ ਵੇਖਿਆ ਜਾਵੇ ਬੰਦੇ ਬਹਾਦਰ ਤੋਂ ਬਾਅਦ ਰਾਏ ਅਹਿਮਦ ਖਰਲ ਸਾਹਿਬ ਨੇ ਵੀ ਜੋ 1800 ਵਿੱਚ ਸੰਘਰਸ਼ ਲੜਿਆ ਗੋਰਿਆਂ ਦੇ ਉਲਟ, ਬਾਵਜੂਦ ਇਸ ਗੱਲ ਦੇ ਕਿ ਜੇ ਦੁੱਲਾ ਭੱਟੀ ਲੜਦਾ ਵਾ, ਚਾਹੇ ਉਹ ਬੜੇ ਤਗੜੇ ਜ਼ਿਮੀਂਦਾਰ ਸੀਗੇ ਸੰਗਵਾਰ ਦੇ, ਇਸੇ ਤਰ੍ਹਾਂ ਰਾਏ ਅਹਿਮਦ ਖਰਲ ਵੀ ਬੜੇ ਤਗੜੇ ਜ਼ਿਮੀਂਦਾਰ ਸੀ, ਲੇਕਿਨ ਉਹਨਾਂ ਨੇ ਵੀ ਆਮ ਲੋਕਾਂ ਦੇ ਹੱਕ ਵਿੱਚ ਉਹਦਾ ਨਾਰਾ ਮਾਰ ਕੇ ਤੇ ਗੋਰੀ ਹਕੂਮਤ ਦੇ ਉਲਟ ਜਿਹੜਾ ਉਹ ਮੱਥਾ ਲਾਇਆ ਸੀ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਬਹਾਦਰ ਸੂਰਮੇ ਹੱਕੀ ਤੇ ਸੱਚ ਲਈ ਲੜਦੇ ਆ ਤੇ ਉਹਨਾਂ ਦਾ ਅੰਤ ਜਿਹੜਾ ਵਾ ਉਹ ਜਿਹੜੇ ਹਾਕਮ ਹੁੰਦੇ ਨੇ ਸਮੇਂ ਦੇ ਉਹਨਾਂ ਨੂੰ ਫਿਰ ਉਹ ਸ਼ਹੀਦ ਹੀ ਕਰਦੇ ਆ, ਪਰ ਉਹਨਾਂ ਨੂੰ ਦੁਨੀਆ ਸਦਾ ਆਪਣੇ ਦਿਲਾਂ ਵਿੱਚ ਯਾਦ ਰੱਖਦੀ ਆ। ਇਸ ਤੋਂ ਅੱਗੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਅਸਦ ਸਾਹਿਬ ਨੇ ਵੀ, ਚੱਠਾ ਸਾਹਿਬ ਤੁਸੀਂ ਵੀ, ਕਿ 1907 ਵਿੱਚ ਪਗੜੀ ਸੰਭਾਲ ਜੱਟਾਂ ਦਾ ਜਿਹੜਾ ਇਹ ਸੰਘਰਸ਼ ਚੱਲਿਆ ਸੀ, ਪੂਰਾ 9 ਮਹੀਨੇ ਉਹ ਸੰਘਰਸ਼ ਚੱਲਿਆ ਸੀ। ਉਸ ਤੋਂ ਬਾਅਦ ਜਾ ਕੇ ਗੋਰਿਆਂ ਨੂੰ ਕਿਸਾਨੀ ਦੇ ਉਲਟ ਜਿਹੜੇ ਉਹਨਾਂ ਨੇ ਨਵੇਂ ਲਾਅ ਪਾਸ ਕੀਤੇ ਸੀ ਵਾਪਸ ਕਰਨੇ ਪਏ ਸੀ। ਬਾਕੀ ਰਹਿੰਦੀ ਕਸਰ ਜਿਹੜੀ ਸੀ, ਜਿਹੜੀ ਚਲਦੀ ਬਾਬਾ ਬੰਦਾ ਸਿੰਘ ਬਹਾਦਰ ਤੋਂ, ਅਜੀਤ ਸਿੰਘ ਤੋਂ, ਫਿਰ ਤੇਜਾ ਸਿੰਘ ਸੁਤੰਤਰ ਹੋਰਾਂ ਨੇ ਪੈਪਸੂ ਲਹਿਰ, ਜਿਹਨੂੰ ਲਹਿਰ ਕਹਿੰਦੇ ਆ, ਪੰਜਾਬ ਦੇ ਵਿੱਚ 1948 ਤੋਂ 1952 ਤੱਕ ਚੱਲੀ ਆ, ਜਿਹਦੇ ਵਿੱਚ 784 ਪਿੰਡ ਜਿਹੜੇ ਨੇ ਪੈਪਸੂ ਦੇ, ਉੱਥੇ ਦੇ ਜਿਹੜੇ ਵੱਡੇ ਵੱਡੇ ਜ਼ਗੀਰਦਾਰ ਸੀਗੇ, ਰਾਜਿਆਂ ਮਹਾਰਾਜਿਆਂ ਦੇ ਰਿਸ਼ਤੇਦਾਰਾਂ ਦੇ ਇਹਨਾਂ ਨੇ ਜ਼ਮੀਨਾਂ ਲਾਈਆਂ ਹੋਈਆਂ ਸੀ। ਉਹ ਰਕਬਾ 1,80,000 ਏਕੜ ਸੀ, ਜਿਹੜਾ ਤੇਜਾ ਸਿੰਘ ਸੁਤੰਤਰ ਹੋਰਾਂ ਨੇ ਆਪਣੀ ਮੂਵਮੈਂਟ ਨੂੰ ਲਾਲ ਪਾਰਟੀ ਦੇ ਬੈਨਰ ਹੇਠ ਲੜ ਕੇ ਤੇ ਉਹ ਜ਼ਮੀਨ ਉਹਨਾਂ ਤੋਂ ਖੋਹ ਕੇ ਆਮ ਲੋਕਾਂ ਦੇ ਵਿੱਚ ਤਕਸੀਮ ਕੀਤੀ ਸੀ। ਇਹ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਸੰਘਰਸ਼ ਸੀ। ਬਾਕੀ ਵੱਡੀਆਂ ਕਾਰਪੋਰੇਸ਼ਨਾਂ, ਵੱਡੇ ਘਰ
ਇਹਨਾਂ ਨੂੰ ਖੁਸ਼ ਕਰਨ ਵਾਸਤੇ ਇਹਨਾਂ ਤੋਂ ਵੱਧ ਫੰਡ ਜਿਹੜੇ ਆ ਉਹ ਇਕੱਠੇ ਕਰਕੇ ਤੇ ਮੌਜੂਦਾ ਮੋਦੀ ਹਕੂਮਤ ਜਿਹੜੀ ਆ ਜਿਸ ਤਰੀਕੇ ਨਾਲ ਇਹ 3 ਕਿਸਾਨੀ ਆਰਡੀਨੈਂਸ ਬਿੱਲ ਜਿਹੜੇ ਆ ਕਿਸਾਨਾਂ ਦੇ ਉਲਟ ਉਹਨਾਂ ਦੇ ਹੱਕ ਵਿੱਚ ਇਹ ਲਾਗੂ ਕਰਨ ਜਾ ਰਹੇ ਆ, ਉਹਦੇ ਉਲਟ ਜਿਹੜਾ ਇਹ ਚੱਲ ਰਿਹਾ ਵਾ, ਇਹਦੇ ਬਾਰੇ ਮੈਂ ਪਹਿਲਾਂ ਹੀ ਗੱਲ ਦੱਸ ਚੁੱਕਾ ਵਾਂ। ਲੇਕਿਨ ਇਹ ਸਾਰੀ ਸੰਘਰਸ਼ ਚਾਹੇ ਪੰਜਾਬ ਦੇ ਲੋਕ, ਹਿੰਦੁਸਤਾਨ ਦੇ ਲੋਕ ਉਹ ਜਿੱਤ ਵੀ ਰਹਿਣ, ਤਿੰਨੇ ਬਿੱਲ ਵਾਪਸ ਵੀ ਹੋ ਜਾਣ, ਲੇਕਿਨ ਇਹ ਸੰਘਰਸ਼ ਕਿਸਾਨੀ ਨੂੰ ਹਮੇਸ਼ਾ ਹੀ ਜਾਗਦੇ ਰਹਿਣਾ ਪਵੇਗਾ, ਚਾਹੇ ਉਹ ਇੰਡੀਆ, ਚਾਹੇ ਉਹ ਪਾਕਿਸਤਾਨ ਦੇ ਵਿੱਚ, ਚਾਹੇ ਉਹ ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ ਕਿਤੇ ਵੀ ਹੋਣ, ਕਿਉਂਕਿ ਕਿਸਾਨੀ ਕਦੇ ਵੀ ਇੱਕ ਫਾਇਦੇਮੰਦ ਇਹ ਘਾਟੇ ਬੰਦਾ ਹੀ ਕੀਤਾ ਵਾ, ਲੇਕਿਨ ਕਿਉਂਕਿ ਸਾਡੀ ਸਾਈਕੀ, ਸਾਡੀ ਅਸੀਂ ਜ਼ਮੀਨ ਦੇ ਨਾਲ, ਮਿੱਟੀ ਦੇ ਨਾਲ ਜੁੜੇ ਆ, ਅਸੀਂ ਇਸ ਤੋਂ ਬਿਨਾਂ ਰਹਿ ਨਹੀਂ ਸਕਦੇ। ਇਸ ਤੋਂ ਅੱਗੇ ਮੇਰਾ ਖਿਆਲ ਆ ਕਿ ਮੈਂ ਤਕਰੀਬਨ ਜੋ ਕਹਿਣਾ ਸੀ ਉਹ ਕਹਿ ਚੁੱਕਾ ਵਾਂ। ਹਾਂ, ਇਹ ਗੱਲ ਮੈਂ ਜ਼ਰੂਰ ਕਹਾਂਗਾ ਕਿ ਪੁਰਾਣੇ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ, 70 ਸਾਲ ਪਹਿਲਾਂ ਆਮ ਕਿਹਾ ਜਾਂਦਾ ਸੀ ਲੋਹੜੀ ਦੇ ਉੱਤੇ ਕਿ ਇਹ ਉਹਦਾ ਆਖਰੀ ਦਿਨ ਹੁੰਦਾ ਵਾ ਤੇ ਅਗਲੇ ਦਿਨ ਮਾਘ ਜਿਹੜਾ ਉਹ ਚੜ੍ਹਦਾ ਵਾ, ਤੇ ਆਮ ਖਾਸ ਕਰਕੇ ਮਾਝੇ ਦੇ ਵਿੱਚ ਬੀਬੀਆਂ ਸੁਆਣੀਆਂ ਕੀ ਕਰਦੀਆਂ ਸੀ, ਗੰਨੇ ਦੀ ਰੋਹ ਜਿਹੜੀ ਆ ਤਾਜ਼ੀ ਕਢਾ ਕੇ ਤੇ ਲੋਹੜੀ ਵਾਲੇ ਦਿਨ ਤੇ ਮੁੜ ਕੇ ਉਹਦੇ ਵਿੱਚ ਬਾਸਮਤੀ ਚੌਲ ਪਾ ਕੇ ਤੇ ਸਾਰੀ ਰਾਤ ਵੱਡੇ ਪਤੀਲੇ ਦੇ ਵਿੱਚ ਚੁੱਲ੍ਹੇ ਤੇ ਰੱਖ ਦਿੰਦੇ ਸੀ, ਤੇ ਅਗਲੇ ਦਿਨ ਉਹ ਖੀਰ ਜਿਹੜੀ ਆ ਰੋਹ ਦੀ ਉਹ ਤਿਆਰ ਹੁੰਦੀ ਸੀ ਤੇ ਸਾਰੇ ਫਿਰ ਦਹੀਂ ਨਾਲ ਬੈਠ ਕੇ ਖਾਂਦੇ ਸੀ। ਤੇ ਇਹ ਆਮ ਕਿਹਾ ਜਾਂਦਾ ਸੀ ਉਹ ਰਿੱਧੀ ਮਾਘ ਖਾਧੀ, ਭਾਵ ਅਖੀਰਲੇ ਦਿਨ ਪੋ ਲੋਹੜੀ ਵਾਲੇ ਦਿਨ ਜਿਹੜਾ ਵਾ ਉਹ ਇਹਨੂੰ ਰੱਖਿਆ ਜਾਂਦਾ ਪਕਾਉਣ ਲਈ, ਤੇ ਅਗਲੇ ਦਿਨ ਤੜਕੇ ਇਹਨੂੰ ਖਾਧਾ ਜਾਂਦਾ ਵਾ। ਇਸ ਤੋਂ ਅੱਗੇ ਅਖੀਰ ਚ ਮੈਂ ਇਹ ਕਹਾਂਗਾ, ਹਾਂ ਇੱਕ ਗੱਲ ਬੜੀ ਜ਼ਰੂਰੀ ਰਹਿ ਗਈ ਆ, ਇਹ ਹਮੇਸ਼ਾ ਹੀ ਹੁੰਦਾ ਆਇਆ ਵਾ ਕਿ ਜਿਹੜੇ ਸੂਰਬੀਰ ਯੋਧੇ ਹੋਏ, ਚਾਹੇ ਕਿਸੇ ਵੀ ਕੌਮ ਵਿੱਚ ਹੋਏ ਨੇ, ਜਿਹੜੀ ਸਮੇਂ ਦੀ ਹਕੂਮਤ ਹੁੰਦੀ ਆ, ਉਹ ਜਿਹੜੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਦੇ ਕਰੈਕਟਰ ਨੂੰ, ਉਹਨਾਂ ਦੀ ਹੈਸੀਅਤ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਵੇ, ਤਾਂ ਕਿ ਕੱਲ ਨੂੰ ਕੋਈ ਦੁੱਲੇ ਤੋਂ ਦੁੱਲਾ ਭੱਟੀ ਨਾ ਬਣ ਸਕੇ, ਕੱਲ ਤੋਂ ਕੋਈ ਰਾਏ ਅਹਿਮਦ ਖਰਲ ਤੋਂ ਸ਼ਹੀਦ ਰਾਏ ਅਹਿਮਦ ਖਰਲ ਨਾ ਬਣ ਜਾਏ, ਭਗਤ ਸਿੰਘ ਤੇ ਕੋਈ ਸ਼ਹੀਦ ਭਗਤ ਸਿੰਘ ਨਾ ਬਣ ਜਾਏ। ਇਸੇ ਤਰ੍ਹਾਂ ਹੀ ਦੁੱਲੇ ਭੱਟੀ ਨਾਲ ਵੀ ਇਤਿਹਾਸਕਾਰਾਂ ਕੀਤਾ। ਉਹ ਕਿਵੇਂ? ਖਾਸ ਕਰਕੇ ਸਾਡੇ ਇੱਧਰ ਪੰਜਾਬ ਵਿੱਚ ਕੁਝ ਗੀਤ ਵੀ ਐਸੇ ਹੈਗੇ ਨੇ, ਲੇਕਿਨ ਅਸੀਂ ਕਿਤਾਬਾਂ ਵਿੱਚ ਵੀ ਪੜ੍ਹਦੇ ਆਏ ਆ ਕਿ ਦੁੱਲੇ ਭੱਟੀ ਦੀ ਮਾਂ ਲੱਧੀ ਨੇ ਦੁੱਲੇ ਭੱਟੀ ਨੂੰ, ਜੋ ਰਾਜਪੂਤ ਪਰਿਵਾਰ ਸੀ, ਸੂਰਬੀਰ ਪਰਿਵਾਰ ਸੀ, ਤੇ ਦੂਜੇ ਬੰਨੇ ਕਿਉਂਕਿ ਅਕਬਰ ਜਿਹੜਾ ਸੀ ਉਹ ਦੁੱਲੇ ਭੱਟੀ ਦੇ ਦਾਦਾ ਔਰ ਬਾਪ ਬਿਜਲੀ ਖਾਂ ਔਰ ਫਰੀਦ ਖਾਨ ਨੂੰ ਆਕੀ ਹੋਣ ਕਰਕੇ ਲਾਹੌਰ ਉਲਟ, ਕਿਉਂਕਿ ਉਹ ਲੜੇ ਤੇ ਉਹਨਾਂ ਨੂੰ ਫਾਂਸੀ ਤੇ ਲਟਕਾਇਆ ਗਿਆ। ਅਕਬਰ ਨਹੀਂ ਸੀ ਚਾਹੁੰਦਾ ਕਿ ਇਹ ਜਿਹੜਾ ਵੈਰ ਵਿਰੋਧ ਆ ਸਦਾ ਹੀ ਚੱਲਦਾ ਰਹੇ, ਤਾਂ ਉਹਨੇ ਇੱਕ ਤਾਕਤ ਨੂੰ ਬਣਾਉਣ ਵਾਸਤੇ ਉਹਨੇ ਆਪਣੇ ਮੁੰਡੇ ਸਲੀਮ ਨੂੰ, ਜਿਹਨੂੰ ਆਪਾਂ ਸ਼ੇਖੂ ਵੀ ਜਾਂ ਸ਼ੇਖੂ ਬਾਬਾ ਵੀ ਕਹਿੰਦੇ ਆ, ਜਿਹੜਾ ਬਾਅਦ ਦੇ ਵਿੱਚ ਜਹਾਂਗੀਰ ਬਣਦਾ ਵਾ, ਉਹਨੂੰ ਜੰਮਦਿਆਂ ਪਿੰਡੀ ਭੱਟੀਆਂ ਮਾਂ ਲੱਧੀ ਦੇ ਕੋਲ ਭੇਜਤਾ, ਤੇ ਤਾਂ ਕਿ ਉਹ ਦੁੱਲੇ ਨਾਲ ਹੀ ਜਵਾਨ ਹੋਵੇ ਤੇ ਬਲਵਾਨ ਹੋਵੇ। ਲੇਕਿਨ ਬੜੀ ਕਮਾਲ ਦੀ ਗੱਲ ਆ ਕਿ ਦੁੱਲੇ ਭੱਟੀ ਦਾ ਜਨਮ 1549 ਵਿੱਚ ਹੁੰਦਾ ਵਾ, ਲੇਕਿਨ ਸਲੀਮ ਜਿਹਨੂੰ ਸ਼ੇਖੂ ਵੀ ਕਹਿੰਦੇ ਆ, ਉਹਦਾ ਜਨਮ 31 ਅਗਸਤ 1569 ਨੂੰ ਹੁੰਦਾ ਵਾ। ਸੋ ਦੁੱਲਾ ਭੱਟੀ ਤਕਰੀਬਨ 21-22 ਸਾਲ ਵੱਡਾ ਸੀ ਸਲੀਮ ਤੋਂ, ਅਕਬਰ ਦੇ
ਵੱਡੇ ਪਲੇਠੇ ਮੁੰਡੇ ਤੋਂ। ਇਹਦੇ ਲਈ ਜੇ ਤੁਹਾਨੂੰ ਕੋਈ ਡਾਕੂਮੈਂਟ ਚਾਹੀਦਾ ਹੋਵੇ ਉਹ ਵੀ ਮਿਲ ਜਾਂਦੇ ਨੇ। ਇੱਕ ਕਿਤਾਬ ਲਿਖੀ ਆ ਪਾਰਵਤੀ ਸ਼ਰਮਾ ਨੇ, ਜਹਾਂਗੀਰ। ਜਹਾਂਗੀਰ ਬਕਾਇਦਾ ਉਹਦਾ ਸਿਰਲੇਖ ਆ ਬੁੱਕ ਦਾ, ਪਾਰਵਤੀ ਸ਼ਰਮਾ, ਤੁਸੀਂ ਇਹ ਲੱਭ ਸਕਦੇ ਹੋ। ਔਰ ਹੋਰ ਵੀ ਮੈਂ ਬੜੀ ਸਰਚ ਕੀਤੀ ਕਿ ਕੀ ਇਹ ਕੋਈ ਗੱਲ ਬਣਦੀ ਆ ਇਸ ਤਰ੍ਹਾਂ ਕਿ ਸਲੀਮ ਨੇ, ਭੱਟੀ ਨੇ ਮਾਤਾ ਲੱਦੀ ਦਾ ਦੁੱਧ ਪੀ ਕੇ ਤੇ ਇਕੱਠੇ ਜਵਾਨ ਹੋਏ ਹੋਣ। ਇਹ ਕਿਸੇ ਵੀ ਤਰੀਕੇ ਨਾਲ ਸੰਭਵ ਨਹੀਂ। ਇਹ ਸਿਰਫ ਇਤਿਹਾਸਕਾਰਾਂ ਨੇ ਇਸ ਕਰਕੇ ਕਿਹਾ ਕਿ ਦੁੱਲੇ ਦੀ ਮਾਂ ਨੂੰ ਇੰਨਾ ਲਾਚਾਰ ਤੇ ਬੇਬਸ ਦੱਸਿਆ ਜਾਵੇ ਕਿ ਉਹ ਆਪਣਾ ਜਿਹੜਾ ਦੁੱਧ ਆ ਉਹ ਇੱਕ ਦੁਸ਼ਮਣ ਦੇ ਪੁੱਤ ਨੂੰ ਜਿਹੜਾ ਉਹ ਪਿਆ ਕੇ ਤੇ ਜਵਾਨ ਵੇਖੇ। ਇਹ ਕਦੀ ਵੀ ਸੰਭਵ ਨਹੀਂ ਸੀ, ਕਿਉਂਕਿ ਮਾਂ ਲੱਦੀ ਨੂੰ ਪਤਾ ਸੀ ਕਿ ਉਹਦੇ ਨਾਲ, ਉਹਦੇ ਪਰਿਵਾਰ ਨਾਲ ਕੀ ਹੋਇਆ, ਤੇ ਉਹਨੂੰ ਇਹ ਵੀ ਪਤਾ ਸੀ ਕਿ ਗਾਂ ਦੁੱਲੇ ਨਾਲ ਕੀ ਹੋਣਾ ਵਾ। ਸੋ ਇਸ ਕਰਕੇ ਇਹ ਇਕੱਲਾ ਦੁੱਲੇ ਦੇ ਪਰਿਵਾਰ ਨਾਲ ਹੀ ਨਹੀਂ, ਜਿਵੇਂ ਪਹਿਲਾਂ ਦੱਸਿਆ ਵਾ, ਇਹ ਹਮੇਸ਼ਾ ਹੀ ਜਿਹੜੇ ਇਤਿਹਾਸਕਾਰ ਨੇ ਉਹ ਹਾਕਮਸ਼ਾਹੀ ਤੋਂ ਮੁੱਲ ਪਾਉਣ ਵਾਸਤੇ ਬਹੁਤ ਕੁਝ ਜਿਹੜਾ ਐਸਾ ਲਿਖਦੇ ਰਹੇ ਜਿਹੜਾ ਕਿ ਸੱਚਾਈ ਦੇ ਬਿਲਕੁਲ ਵੀ ਲਾਗੇ ਨਹੀਂ। ਮੈਂ ਦੁਬਾਰਾ ਸ਼ੁਕਰੀਆ ਅਦਾ ਕਰਦਾ ਵਾਂ ਚੱਠਾ ਸਾਹਿਬ ਤੁਹਾਡਾ, ਲਾਇਲਪੁਰ ਹਿਸਟੋਰੀਅਨ ਕਲੱਬ ਦਾ ਤੇ ਸਾਰੇ ਸਰੋਤਿਆਂ ਦਾ ਜਿਹੜੇ ਇਸ ਵੇਲੇ ਨਾਲ ਹੋਇਆ ਕਿ ਤੁਸੀਂ ਸਾਨੂੰ ਇਹਨਾਂ ਪਿਆਰ ਨਾਲ ਸੁਣਦੇ ਹੋ ਤੇ ਚੰਗੇ ਕਮੈਂਟ ਵੀ ਭੇਜਦੇ ਹੋ। ਇਹਦੇ ਨਾਲ ਹੀ ਮੈਂ ਮਾਈਕ ਜਿਹੜਾ ਉਹ ਤੁਹਾਡੇ ਹਵਾਲੇ ਕਰਦਾ। ਚੱਠਾ ਸਾਹਿਬ ਜੀ, ਗੁਰਾਇਆ ਸਾਹਿਬ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਇਸ ਖੂਬਸੂਰਤ ਲੈਕਚਰ ਵਾਸਤੇ। ਔਰ ਅੱਜ ਸਾਡੇ ਨਾਲ ਤੁਸੀਂ ਆਏ, ਔਰ ਅੱਜ ਤੁਸੀਂ ਸਾਡੇ ਨਾਲ ਲੋਹੜੀ ਮਨਾਈ ਹੈ। ਇੱਕ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਸ ਵਾਸਤੇ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਕਿ ਅੱਜ ਤੁਸੀਂ ਇਹ ਸਾਰੀ ਗੱਲਬਾਤ ਕੀਤੀ। ਔਰ ਇਹਦੇ ਨਾਲ ਨਾਲ ਕੁਝ ਸਾਨੂੰ ਜਿਹੜਾ ਹੈ ਉਹ ਇੱਕ ਸਾਡੇ ਦੋਸਤ ਨੇ ਅਮਨਦੀਪ ਸਾਹਿਬ, ਉਹਨਾਂ ਨੇ ਇੱਕ ਗੀਤ ਲਿਖਿਆ ਲੋਹੜੀ ਦਾ, ਉਹ ਮੈਂ ਚਾਹੁੰਦਾ ਸੀ ਕਿ ਆਖਰ ਤੇ ਅਸੀਂ ਆਪਣਾ ਜਿਹੜਾ ਨਾ ਜ਼ਰੂਰ ਪੜ੍ਹੀਏ। ਉਹਨਾਂ ਨੇ ਲਿਖਿਆ ਕਿ ਸਿੰਘੂ ਟਿਕਰੀਏ, ਸਿੰਘੂ ਟਿਕਰੀਏ ਤੇਰਾ ਸਬਰ ਨਿਆਰਾ ਹੋ, ਸਿੰਘੂ ਟਿਕਰੀਏ ਤੇਰਾ ਸਬਰ ਨਿਆਰਾ ਹੋ, ਮੋਦੀ ਗੱਪਾਂ ਵਾਲਾ ਹੋ, ਮੋਦੀ ਗੱਪ ਚਲਾਈ ਹੋ, ਕਿਸਾਨੀ ਸੇਲ ਤੇ ਲਾਈ ਹੋ, ਨਵਾਂ ਕਾਨੂੰਨ ਬਣਾਇਆ ਹੋ। ਜੀ ਜੀ, ਮੈਂ ਕਹਿੰਦਾ ਵਾ ਕਿ ਉਸੇ ਤਰ੍ਹਾਂ ਹੀ ਗਾਈਏ ਜਿਸ ਤਰ੍ਹਾਂ ਫਿਰ ਲੋਹੜੀ ਤੇ ਗਾਈਦਾ। ਤੁਸੀਂ ਹੋ ਆਖੋ ਤੇ ਮੈਂ ਪੜੀ ਜਾਣਾ। ਜੀ ਜੀ, ਤੁਸੀਂ ਬੋਲੀਏ, ਅਸੀਂ ਹੋ ਕਰਦੇ ਜਾਣੀਏ ਨਾਲ। ਹਾਂਜੀ, ਸਿੰਘੂ ਟਿਕਰੀਏ, ਸਿੰਘੂ ਟਿਕਰੀਏ ਹੋ, ਤੇਰਾ ਸਬਰ ਨਿਆਰਾ ਹੋ, ਮੋਦੀ ਗੱਪਾਂ ਵਾਲਾ ਹੋ, ਮੋਦੀ ਗੱਪ ਚਲਾਈ ਹੋ, ਕਿਸਾਨੀ ਸੇਲ ਤੇ ਲਾਈ ਹੋ, ਨਵਾਂ ਕਾਨੂੰਨ ਬਣਾਇਆ ਹੋ, ਅੰਬਾਨੀ ਯਾਰ ਬਣਾਇਆ ਹੋ, ਕਿਸਾਨਾਂ ਘੇਰਾ ਪਾਇਆ ਹੋ, ਦਿੱਲੀ ਡੇਰਾ ਲਾਇਆ ਹੋ, ਦੁੱਲਾ ਯਾਦ ਕਰਾਇਆ ਹੋ। ਕਿਆ ਬਾਤ ਆ। ਇਸ ਦੇ ਨਾਲ ਹੀ ਸਾਰੇ ਦੋਸਤਾਂ ਦਾ ਜੀ 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 ਜੀ। ਅੱਛਾ, ਇੰਜ ਮੇਰੇ ਚੱਠਾ ਸਾਹਿਬ ਕਿ ਗੱਲ ਇਹ ਹੈ ਵੀ ਲੋਹੜੀ ਦੀ ਸਭ ਤੋਂ ਵੱਡੀ ਖੁਸ਼ੀ ਜਿਹੜੀ ਹੈ ਗੁਰਾਇਆ ਸਾਹਿਬ ਨੂੰ ਹੋ ਰਹੀ ਹੈ, ਤੇ ਇਹਨਾਂ ਨੂੰ ਕਹੋ ਸਾਡੇ ਔਰ ਮੇਰੇ ਔਰ ਤੁਹਾਡੇ ਵਾਸਤੇ ਕੋਈ ਮਿੱਠੀ ਸ਼ਾਹੀ ਗੱਲ ਦੇਵੇ ਉੱਥੋਂ। ਇਹਨਾਂ ਨੂੰ ਵੇਖ ਲੈਣੇ ਜੀ, ਇਹਨਾਂ ਨੂੰ ਵੇਖ ਲੈਣੇ 1.25 ਲੱਖ ਹੋ ਜਾਂਦਾ ਜਦੋਂ ਆ ਜਾਂਦੇ ਨੇ। ਹਾਂ, ਇਹ ਤੇ ਗੱਲ ਹੈ ਨਾ ਜੀ, ਗੁਰਾਇਆ ਸਾਹਿਬ ਮਿੱਠੇ ਆ ਬੜੇ ਮਾਸ਼ਾਅੱਲਾ। ਤੇ ਮੈਂ ਗੁਰਾਇਆ ਸਾਹਿਬ ਨੂੰ ਵੀ ਤੇ ਤੁਹਾਡੇ ਐਸਐਸ ਸਾਹਿਬ ਦੱਸ ਦਵਾਂ ਕਿ ਸਾਡੇ 15 ਨੂੰ ਲੈਲਪੁਰ ਘੰਟਾ ਘਰ ਅਸੀਂ ਹਰ ਸਾਲ ਹੀ ਕਰਦੇ ਹਾਂ, ਤੇ ਘੰਟਾ ਘਰ ਅਸੀਂ ਲੋਹੜੀ ਕਰਦੇ ਹਾਂ। 15 ਨੂੰ ਸਾਡੇ ਘੰਟਾ ਘਰ ਲੋਹੜੀ ਹੈ 10 ਵਜੇ, ਤੇ ਉਹ ਲੋਹੜੀ ਜਿਹੜੀ ਹੈ ਉਹ ਕਿਸਾਨਾਂ ਦੇ ਇਸ ਪ੍ਰੋਟੈਸਟ ਨੂੰ ਹੀ ਅਸੀਂ ਡੈਡੀਕੇਟ ਕੀਤੀ ਹੈ, ਤੇ ਉੱਥੇ ਵੀ ਲਾਈਵ ਸਾਰੇ ਦੋਸਤਾਂ ਨੂੰ ਦਿਖਾਵਾਂਗੇ, ਜਿਹੜੇ ਬਾਹਰ ਨੇ ਵੇਖ ਸਕਦੇ ਨੇ। ਅੱਜ ਮੇਰੇ ਨਾਲ ਇੱਕ ਬੰਦਾ ਹੋਰ ਵੀ ਹੈ ਜਿਹਦੀ ਆਵਾਜ਼ਾਂ ਤੁਹਾਨੂੰ ਆਉਂਦੀਆਂ ਹੋਣਗੀਆਂ। ਜੀ ਜੀ, ਮੈਂ ਇੱਕ ਗੱਲ ਹੋਰ ਐਡ ਕਰਨੀ ਸੀ, ਔਰ ਅਸ ਸਾਹਿਬ ਹੋਰਾਂ ਵਾਸਤੇ ਬੜੇ ਮਾਣ ਦੀ ਗੱਲ ਆ ਕਿ ਅਸੀਂ ਜਿਹੜੀ ਇੰਟਰਨੈਸ਼ਨਲ ਦੁੱਲਾ ਭੱਟੀ ਸੰਗਤ ਬਣੀ ਹੋਈ ਆ, ਤੇ
ਈਅਰ 2008 ਤੋਂ, ਜੇ ਮੈਂ ਗਲਤ ਨਾ ਹੋਵਾਂ ਤੇ ਜੀ ਜੀ ਠੀਕ ਕਹਿ ਰਹੇ ਹੋ, ਠੀਕ ਕਹਿ ਰਹੇ ਹੋ, 2008 ਤੋਂ ਬਿਲਕੁਲ। ਅਸੀਂ ਦੁੱਲਾ ਭੱਟੀ ਸੰਗਤ ਦੇ ਬੈਨਰ ਹੇਠ ਇਹ ਦਿੱਲੀ ਕਿਸਾਨ ਮੋਰਚੇ ਲਈ ਤਕਰੀਬਨ $3.25 ਲੱਖ ਅਸੀਂ ਉੱਥੇ ਸੇਵਾ ਕਰ ਚੁੱਕੇ ਹਾਂ, ਜਿਹੜਾ ਕਿ ਸ਼ਾਇਦ ਪਾਕਿਸਤਾਨ ਦਾ ਰੁਪਈਆ 2-4 ਲੱਖ ਤੋਂ ਉੱਤੇ ਬਣਦਾ ਹੋਵੇਗਾ। ਵਾਹ ਜੀ ਵਾਹ, ਬੜੀ ਗੱਲ, ਬੜੀ ਗੱਲ, ਜ਼ਬਰਦਸਤ ਜ਼ਬਰਦਸਤ, ਗੁੱਡ ਕੰਟਰੀਬਿਊਸ਼ਨ। ਬਾਕੀ ਮੈਂ ਕਿਤਾਬਾਂ ਤਕਰੀਬਨ 150 ਕਿਤਾਬ ਹੋਰ ਵੀ ਅਸੀਂ ਜਿੰਨਾ ਹੋਵੇ ਨਾਲ ਕਰਦੇ ਜਾ ਰਹੇ ਹਾਂ। ਔਰ ਨਾਲ ਹੀ ਮੈਂ ਆਪਣੇ ਪਾਕਿਸਤਾਨ ਦੇ ਨੌਜਵਾਨ ਜਿਹੜੇ ਨੇ ਮੇਰੇ ਵੀਰ ਭਾਈ, ਮੈਂ ਉਹਨਾਂ ਨੂੰ ਵੀ ਸਲੂਟ ਕਰਦਾ ਵਾਂ। ਬੜਾ ਮੈਨੂੰ ਫਖਰ ਆ ਔਰ ਮਾਣ ਆ ਕਿ ਨੌਜਵਾਨਾਂ ਨੇ ਜਿਹੜੇ ਤਰੀਕੇ ਨਾਲ ਗੀਤਕਾਰੀ ਤੇ ਬੜੇ ਸੋਹਣੇ ਗੀਤ ਬੜੀ ਤਰਜ ਨਾਲ ਉਹ ਲੈ ਕੇ ਤੇ ਸਾਡੇ ਨਾਲ ਸ਼ੇਅਰ ਕਰਦੇ ਆ, ਦਿੱਲੀ ਦੇ ਕਿਸਾਨਾਂ ਦਾ ਆ ਰਹੇ ਨੇ। ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ। ਜੀ ਗੁਰਾਇਆ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪ੍ਰੋਗਰਾਮ 'ਚ ਆਉਣ ਦਾ, ਬਹੁਤ ਬਹੁਤ ਮਿਹਰਬਾਨੀ। ਅਸੀਂ ਤੁਹਾਡੇ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਅੱਜ ਆਏ ਤੇ ਸਾਡੇ ਨਾਲ ਏਡਾ ਸੋਹਣਾ ਸਾਥ ਹੋਇਆ, ਤੁਸੀਂ ਇੰਨੇ ਨਵੇਂ ਗੀਤ ਸਾਨੂੰ ਦੱਸੇ। ਮੈਂ ਬਹੁਤ ਮਸ਼ਕੂਰ ਹਾਂ ਪ੍ਰੋਫੈਸਰ ਅਸਦ ਸਲੀਮ ਸ਼ੇਖ ਹੋਰਾਂ ਦਾ ਕਿ ਉਹਨਾਂ ਨੇ ਅੱਜ ਆਏ ਔਰ ਬੜੇ ਸਾਨੂੰ ਨਵੀਂ ਗੱਲਾਂ ਜਿਹੜੀਆਂ ਨੇ ਪਤਾ ਲੱਗੀਆਂ। ਸਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਵਾਸਤੇ, ਤੁਹਾਨੂੰ ਵੀ ਬਹੁਤ ਬਹੁਤ ਬੜੀ ਮੁਬਾਰਕ ਹੋਏ ਸਰ। ਜੀ ਬਹੁਤ ਸ਼ੁਕਰੀਆ, ਤੁਹਾਨੂੰ ਮੁਬਾਰਕ, ਅੱਲਾਹ ਤਾਲਾ ਖੁਸ਼ ਰੱਖੇ, ਤੁਹਾਨੂੰ ਇਨਸ਼ਾਅੱਲਾ ਮੁਲਾਕਾਤ ਹੋਏਗੀ। ਬਹੁਤ ਸ਼ੁਕਰੀਆ ਜੀ। ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਅੱਜ ਮੌਜੂਦ ਸਨ ਔਰ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਔਰ ਉਹਨਾਂ ਨੇ ਗੱਲਬਾਤ ਦੇ ਵਿੱਚ ਸਾਡਾ ਸਾਥ ਦਿੱਤਾ। ਤੁਸੀਂ ਸਾਡੇ ਸਾਰੇ ਜਿਹੜੇ ਦੋਸਤ ਸਾਡੇ ਸੁਣ ਰਹੇ ਨੇ ਇੰਟਰਨੈਸ਼ਨਲੀ, ਜਾਂ ਜਿਹੜੇ ਸਾਡੇ ਪਾਕਿਸਤਾਨ ਤੋਂ ਦੋਸਤ ਸਾਡੇ ਸੁਣ ਰਹੇ ਨੇ ਸਾਡੇ ਲੈਲਪੁਰ ਸ਼ਹਿਰ ਤੋਂ, ਉਹਨਾਂ ਸਾਰਿਆਂ ਨੂੰ ਵੀ ਸਾਡੇ ਵੱਲੋਂ ਖੁੱਲਾ ਸੱਦਾ ਹੈ। ਅਸੀਂ 15 ਜਿਹੜਾ ਹੈ ਉਹ ਜਨਵਰੀ ਨੂੰ ਜੁਮੇ ਦੀ ਰਾਤੀ ਅਸੀਂ ਘੰਟਾ ਘਰ ਜਿਹੜਾ ਉਹ ਲੋਹੜੀ ਮੇਲਾ ਰੱਖਿਆ। ਹਰ ਸਾਲ ਅਸੀਂ ਉੱਥੇ ਮੇਲਾ ਰੱਖਦੇ ਹਾਂ। ਸਾਡੇ ਦੋਸਤ ਜਿਹੜੇ ਉੱਥੇ ਇਕੱਠੇ ਹੁੰਦੇ ਨੇ, ਉਹਨਾਂ 'ਚ ਸਾਰੇ ਸਾਡੇ ਦੋਸਤ ਅਹਿਮਦ ਨਦੀਮ ਸਾਹਿਬ ਜਿਹੜੇ ਉੱਥੇ ਸਾਰਾ ਪ੍ਰਬੰਧ ਕਰਦੇ ਨੇ, ਉਹ ਵੀ ਹੋਣਗੇ ਉੱਥੇ। ਇੱਕ ਬਹੁਤ ਵੱਡਾ ਜਿਹੜਾ ਹੈ ਉਹ ਪ੍ਰੋਗਰਾਮ ਕਰਨੇ ਆ। ਤੁਹਾਨੂੰ ਸਾਰਿਆਂ ਨੂੰ ਸੱਦਾ ਹੈ ਕਿ ਤੁਸੀਂ ਆਓ, ਤੇ ਜਿਹੜੇ ਸਾਨੂੰ ਬਾਹਰੋਂ ਵੇਖ ਰਹੇ ਨੇ ਉਹਨਾਂ ਵਾਸਤੇ ਅਸੀਂ ਇਹ ਪ੍ਰੋਗਰਾਮ ਲਾਈਵ ਕਰਾਂਗੇ। ਤੁਸੀਂ ਸਾਨੂੰ ਉਹਦੇ ਰਾਹੀਂ ਵੇਖ ਕੇ ਆਪਣਾ ਉਹਦੇ 'ਚ ਜ਼ਰੂਰ ਆਪਣੀ ਗੱਲਬਾਤ ਰੱਖਣਾ। ਇਸ ਦੇ ਨਾਲ ਹੀ ਤੁਹਾਡੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਅੱਜ ਸਾਡੇ ਨਾਲ ਸਾਡਾ ਸਾਥ ਬਣੇ। ਰੱਬ ਰੱਖਾ।